ਰਾਜ ਕਰਨਵੀਰ ਸਿੰਘ ਜੀ ਔਰ ਦੁਨੀਆ ਭਰ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਨੂੰ ਏਐਮਐਫ ਸਟੇਸ਼ਨ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ-ਨਾਲ ਮੋਬਾਈਲ ਐਪਲੀਕੇਸ਼ਨ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਸਾਂਝੀ ਸੱਥ ਤੇ ਅੱਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ 6 ਜੂਨ ਹੈ ਤੇ ਅੱਜ ਉਸੇ ਬਾਬਤ ਆਪਾਂ ਜਿਹੜੀ ਗੱਲਬਾਤ ਕਰਾਂਗੇ ਸ਼ਹੀਦਾਂ ਬਾਰੇ, ਕੁਰਬਾਨੀਆਂ ਬਾਰੇ, ਇਤਿਹਾਸ ਬਾਰੇ ਤੇ ਇਹ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਕਿਉਂ ਅਸੀਂ ਇਹਨਾਂ ਚੀਜ਼ਾਂ ਤੋਂ ਪਾਸੇ ਟਲਦੇ ਜਾਂਦੇ ਹਾਂ ਤੇ ਨਾਲੋਂ ਨਾਲ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਇਹਨਾਂ ਇਤਿਹਾਸ ਦੇ ਉੱਤੇ ਇਹਨਾਂ ਇਤਿਹਾਸਿਕ ਘਟਨਾਵਾਂ ਦੇ ਉੱਤੇ ਚਰਚਾ ਵਧੀ ਹੈ ਜਾਂ ਘਟੀ ਹੈ। ਇਸ ਜੀ, ਬਾਬਤ ਆਪਾਂ ਜਿਹੜੀ ਚਰਚਾ ਉਹ ਰਾਜ ਕਰਨਵੀਰ ਸਿੰਘ ਜੀ ਕਰਦੇ ਚੱਲਾਂਗੇ ਜੀ। ਬਿਲਕੁਲ ਸੋ ਆ ਵੀ ਦੱਸਦੇ ਜਾਈਏ ਪ੍ਰਵੀਨ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਜੀ। ਆਪਾਂ ਸੈਨ ਫਰਾਂਸਿਸਕੋ ਦੇ ਵਿੱਚ ਇਸੇ ਸੰਦਰਭ ਦੇ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਆਪਾਂ ਸ਼ਾਮਲ ਹੋਏ ਸੀ, ਸੋਵਰਨਿਟੀ ਰੈਲੀ ਦੇ ਵਿੱਚ ਆਪਾਂ ਹਾਜ਼ਰੀ ਭਰੀ। ਉੱਥੇ ਹਾਂਜੀ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀਗਾ। ਉਸ ਸੰਬੰਧ ਦੇ ਵਿੱਚ ਜਿਹੜੇ ਉੱਥੇ ਲੋਕ ਪਹੁੰਚੇ ਸੀਗੇ, ਲੋਕਾਂ ਨੂੰ ਦਰਦ ਸੀਗਾ। ਜੀ। ਉੱਥੇ ਜਿਹੜੇ ਬੁਲਾਰਿਆਂ ਦੇ ਵੱਲੋਂ ਪ੍ਰਵੀਨ ਜੀ ਗੱਲਾਂ ਕੀਤੀਆਂ ਗਈਆਂ, ਹੂੰ। ਪੰਥਕ ਏਕਤਾ ਦੇ ਬਾਰੇ, ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਛੱਡੋ, ਖਿੱਚਣੀਆਂ ਛੱਡੋ ਜੀ। ਤੇ ਜਿਹੜਾ ਕੋਈ ਕੰਮ ਕਰ ਰਿਹਾ ਉਹਦੀ ਹੌਸਲਾ ਅਫਜ਼ਾਈ ਕਰਕੇ ਆਪ ਕਰੋ ਜੋ ਨਾਲ ਐਕਸਟਰਾ ਕਰ ਸਕਦੇ ਆ। ਜੀ, ਜੀ, ਜੀ। ਸੋ ਇੱਕ ਇਹ ਬਹੁਤ ਮਾੜੀ ਕਈ ਵਾਰੀ ਪਿਰਤ ਪੈ ਜਾਂਦੀ ਹੈ, ਜੇ ਕੋਈ ਕਰ ਰਿਹਾ ਉਹ ਕਹਿੰਦਾ ਵੀ ਨਹੀਂ ਤੂੰ ਨਹੀਂ, ਏਦਾਂ ਨਹੀਂ, ਮੈਂ ਏਦਾਂ ਕਰਦਾ, ਆਹੀ ਵਧੀਆ ਆ। ਸੋ ਉਹ ਕਹਿੰਦੇ ਹੂੰ, ਜੋ ਕੋਈ ਕਰ ਰਿਹਾ ਆ ਉਸਨੂੰ ਕਰਨ ਦਿਓ। ਹੂੰ। ਜੇ ਉਸ ਦੇ ਵਿੱਚ ਕੋਈ ਤਰੁੱਟੀ ਆ, ਕੋਈ ਕਮੀ ਆ, ਕੋਈ ਗਲਤੀ ਆ ਤੇ ਉਸਨੂੰ ਸੁਧਾਰ ਕੇ ਤੁਸੀਂ ਆਪ ਬਿਹਤਰ ਕਰੋ ਤੇ ਜਾਂ ਉਹਨੂੰ ਪਬਲਿਕਲੀ ਜਿਹੜਾ ਡਿਨਾਊਂਸ ਕਰਨ ਦੀ ਬਜਾਏ, ਉਸਨੂੰ ਸਨੱਬ ਕਰਨ ਦੀ ਬਜਾਏ, ਉਹਨੂੰ ਦੱਸ ਕੇ ਉਹਦੇ ਨਾਲ ਮਿਲ ਕੇ ਜਿਹੜਾ ਅੱਗੇ ਕਰੋ। ਸੋ ਜੀ, ਇਹ ਚੀਜ਼ ਮੈਂ ਦੇਖ ਰਿਹਾ ਆਪਾਂ ਜਿੱਦਾਂ ਪ੍ਰਵੀਨ ਜੀ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਪਿਛਲੇ ਕੁਛ ਸਮੇਂ ਦੇ ਵਿੱਚ ਜੀ। ਆਪਾਂ ਦੇਖਿਆ ਵੀ ਅੱਗੇ ਨਾਲੋਂ ਜ਼ਿਆਦਾ ਗੱਲ ਹੁੰਦੀ ਆ, ਹੂੰ। ਅੱਗੇ ਨਾਲੋਂ ਦ੍ਰਿੜਤਾ ਦੇ ਨਾਲ ਗੱਲ ਹੁੰਦੀ ਆ। ਹਾਂਜੀ। ਆਪਾਂ ਜੇ ਕੱਲ੍ਹ ਦੇ ਸੰਦਰਭ ਦੇ ਵਿੱਚ ਦੇਖੀਏ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਹਾਂਜੀ। ਵੱਡਾ ਉੱਥੇ ਮਾਰਚ ਵੀ ਹੋਇਆ, ਪੰਥਕ ਇਕੱਠ ਵੀ ਜਿਹੜਾ ਸੀਗਾ, ਹੂੰ। ਸੰਗਤਾਂ ਜਿਹੜੀਆਂ ਉਹ ਦੂਰੋਂ ਨੇੜਿਓਂ ਉੱਥੇ ਪਹੁੰਚੀਆਂ ਵੀ ਤੇ ਉਸ ਜੀ। ਦੇ ਨਾਲ-ਨਾਲ ਜੋ ਜਥੇਦਾਰ ਹੋਣਾ ਦੇ ਉੱਥੇ ਜੋ ਉਹਨਾਂ ਨੇ ਕੌਮ ਨੂੰ ਸੰਬੋਧਨ ਕੀਤਾ ਆ, ਉਹ ਹੂੰ। ਵੀ ਕਾਫ਼ੀ ਧਿਆਨ ਖਿੱਚਦਾ ਹੈ, ਧਿਆਨ ਜਿਹੜਾ ਇਸ ਦੇ ਵਿੱਚ ਮੰਗਦਾ ਆ। ਸੋ ਜੀ। ਆਪਾਂ ਇਹ ਚੀਜ਼ਾਂ ਦੇਖੀਆਂ। ਹੂੰ। ਬਾਕੀ ਜੋ ਜੂਨ 1984 ਦੇ ਵਿੱਚ ਘਟਿਆ, 6 ਜੂਨ ਸਭ ਨੂੰ ਹੀ ਪਤਾ ਆ ਵੀ ਉਹ ਕਹਿਰ ਦਾ ਦਿਨ ਸੀ, ਜਦ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੀ, ਸੰਤਾਂ, ਸਿਪਾਹੀਆਂ ਦੀ ਜਿਹੜੀ ਆ ਉਹ ਸ਼ਹਾਦਤਾਂ ਜਿਹੜੀਆਂ ਉਹ ਹੋਈਆਂ। ਹੂੰ। ਜੀ। ਸੋ ਅੱਜ ਦਾ ਦਿਨ ਬੜਾ ਹੀ ਅਹਿਮ ਇਸ ਬੈਟਲ ਆਫ ਅੰਮ੍ਰਿਤਸਰ ਦੇ ਲਈ ਜਿਹੜਾ ਉਹ ਹੋਇਆ। ਆਪਾਂ ਕੁਛ ਦਿਨ ਪਹਿਲਾਂ ਵੀ ਪ੍ਰਵੀਨ ਜੀ ਇਹ ਗੱਲ ਕਰ ਰਹੇ ਸੀ, ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਆਰਮੀ ਦਾ ਦਿੱਤਾ ਹੋਇਆ ਲਫ਼ਜ਼ ਉਹ ਤਾਂ ਆਪਾਂ ਝੱਟ ਦੇਣੀ ਦੁਨੀਆ ਨੇ ਜਿਹੜੇ ਕਈਆਂ ਨੇ ਕਬੂਲ ਰਿਹਾ। ਹੂੰ। ਇਨਫੇਮਸਲੀ ਆਪਰੇਸ਼ਨ ਬਲੂ ਸਟਾਰ ਜਿਸਨੂੰ ਨਾਮ ਦਿੱਤਾ ਜਾਂਦਾ ਹੈ ਤੇ ਉਹਦਾ ਪੰਜਾਬੀ 'ਚ ਤਰਜਮਾ ਕਰਕੇ ਸਾਕਾ ਨੀਲਾ ਤਾਰਾ ਜਿਹੜਾ ਉਹ ਆਖ ਦਿੱਤਾ ਜਾਂਦਾ ਹੈ। ਸੋ ਜੀ। ਇਹ ਅਸਲ ਦੇ ਵਿੱਚ ਯੁੱਧ ਅੰਮ੍ਰਿਤਸਰ ਦੇ ਲਈ, ਦਰਬਾਰ ਸਾਹਿਬ ਦੇ ਲਈ, ਅਕਾਲ ਤਖ਼ਤ ਸਾਹਿਬ ਦੇ ਲਈ ਇਹ ਬੈਟਲ ਜਿਹੜੀ ਆ ਉਹ ਪੂਰੀ ਹੋਈ। ਗੁਰੂ ਕੇ ਮੁੱਠੀ ਭਰ ਸਿੰਘ ਉਹਨਾਂ ਨੇ ਆਪਣੇ ਸਮੇਂ ਦੇ ਉੱਤੇ, ਉਸ ਸਮੇਂ ਦੇ ਉੱਤੇ ਟੌਪ ਦੀ ਫੌਜ ਅਖਵਾਉਣ ਵਾਲੀ ਉਸ ਨੂੰ ਲੋਹੇ ਦੇ ਚਣੇ, ਦੰਦ ਖੱਟੇ ਜਿਹੜੇ ਆ ਉਹਨਾਂ ਦੇ ਉਹ ਕਰ ਦਿੱਤੇ ਸੀਗੇ। ਹਾਂਜੀ, ਬਿਲਕੁਲ ਰਾਜ ਜੀ। 6 ਜੂਨ ਦਾ ਉਹ ਦਿਨ ਸੀਗਾ, ਜਿਸ ਦਿਨ ਸਾਡੇ ਤੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਨਾਲ ਹੀ ਬਾਬਾ ਠਾਰਾ ਸਿੰਘ ਜੀ ਤੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਨਾਲ ਜਨਰਲ ਸਬੇਗ ਸਿੰਘ ਜੀ, ਉਹ ਪੰਥ ਖਾਤਰ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜੀ, ਤੇ 6 ਜੂਨ ਨੂੰ ਹੀ ਬਹੁਤ ਸਾਰੀਆਂ ਹੋਰ ਵੱਡੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪੰਥ ਨੂੰ ਜਾਂ ਇਸ ਘੱਲੂ ਘਾਰੇ ਨੂੰ ਲੋਕ ਕਿਵੇਂ ਯਾਦ ਕਰਨ ਜਾਂ ਕਿਵੇਂ ਵੇਖਣ, ਬਹੁਤ ਸਾਰੀਆਂ ਚੀਜ਼ਾਂ ਉਸੇ ਦਿਨ ਹੀ ਤੈਅ ਕਰਤੀਆਂ। ਦੱਸਦੇ ਆ ਜਦੋਂ ਪੜ੍ਹਦੇ ਆ, ਜਦੋਂ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ 6 ਜੂਨ ਨੂੰ ਜਦੋਂ ਫੌਜ ਬਿਲਕੁਲ ਅੰਦਰ ਵੜ ਕੇ ਲੋਕਾਂ ਨੂੰ ਵਿੰਨ੍ਹ ਰਹੀ ਸੀਗੀ, ਜੀ, ਤਾਂ ਇੱਕ ਫੌਜੀ ਨੌਜਵਾਨ ਵੜਦਾ ਸਣੇ ਜੋੜੇ ਕਹਿ ਲਓ ਜਾਂ ਕਿਵੇਂ ਵੀ ਪ੍ਰਕਰਮਾਂ ਦੇ ਵਿੱਚ, ਇੱਕ ਬੱਚਾ ਆਪਣੀ ਦਾਦੀ ਕਹਿ ਲਓ ਜਾਂ ਮਾਂ ਕਹਿ ਲਓ ਉਹਦੀ ਗੋਦ ਦੇ ਵਿੱਚ ਬੈਠਾ ਰੋ ਰਿਹਾ ਸੀਗਾ, ਉਹਦੇ ਹੂੰ, ਨਾਲ ਚੁੰਬੜਿਆ ਬੈਠਾ ਸੀ, ਉਹਨਾਂ ਦੇ ਗੋਲੀ ਵੱਜੀ ਸੀ ਤੇ ਮਾਤਾ ਜੀ ਸ਼ਹੀਦ ਹੋਏ ਪਏ ਸਨ। ਜੀ, ਤੇ ਜਦੋਂ ਬੱਚਾ ਕੋਲੇ ਰੋ ਰਿਹਾ ਸੀ ਤੇ ਉਹ ਫੌਜੀ ਉੱਥੋਂ ਲੰਘਿਆ ਤੇ ਉਹਨੇ ਉਹਨੂੰ ਬਾਂਹ ਤੋਂ ਫੜ ਕੇ ਤੇ ਕੰਧ ਦੇ ਨਾਲ ਇੰਨੀ ਜ਼ੋਰਦਾਰ ਤਰੀਕੇ ਨਾਲ ਮਾਰਿਆ ਵੀ ਉਹ ਥਾਂਏ ਸ਼ਹੀਦੀ
ਪ੍ਰਾਪਤ ਕਰ ਗਿਆ ਬੱਚਾ। ਜੀ, ਜੀ। ਸੋ ਕਹਾਣੀਆਂ ਤਾਂ ਇੰਨੀਆਂ ਦਰਦਨਾਕ ਨੇ ਵੀ ਐਸੀ ਕਹਾਣੀ ਇਕੱਲੇ ਇੱਕ ਬੱਚੇ ਨਾਲ ਹੀ ਨਹੀਂ ਵਾਪਰੀ, ਹੋਰ ਸਹੀ ਵੀ ਗੱਲ। ਬਹੁਤ ਸਾਰੀ ਸੰਗਤ ਦੇ ਨਾਲ ਵਾਪਰੀ। ਬੀਬੀਆਂ ਦੀ ਬੇਪੱਤੀ ਦੀਆਂ ਵੀ ਆਪਾਂ ਬਾਅਦ ਦੇ ਵਿੱਚ ਖਬਰਾਂ, ਜ਼ਿਕਰ ਜਿਹੜਾ ਉਹ ਸੁਣਦੇ ਰਹੇ, ਪੜ੍ਹਦੇ ਰਹੇ। ਪਰ ਹੂੰ, ਹੁਣ ਇੱਕ ਗੱਲ ਇਹ ਵੀ ਸਾਡੇ ਲਈ ਥੋੜ੍ਹੀ ਜਿਹੀ ਦੁਖਦਾਈ ਇਹ ਆ ਵੀ ਕੋਈ ਵੀ ਜਣਾ ਇਸ ਵੇਲੇ ਔਨ ਏਅਰ ਆ ਕੇ ਜਾਂ ਸਾਡੇ ਨਾਲ ਗੱਲਬਾਤ ਦੇ ਦੌਰਾਨ ਇਹ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਉਦੋਂ ਦੀਆਂ ਸਾਂਝੀਆਂ ਨਹੀਂ ਕਰਨੀਆਂ ਚਾਹੁੰਦਾ। ਹਾਲਾਂਕਿ ਆਪਾਂ ਆਜ਼ਾਦ ਮੁਲਕਾਂ ਦੇ ਵਿੱਚ ਬੈਠੇ ਹਾਂ। ਇੱਥੇ ਤੁਸੀਂ ਆਪਣੀ ਗੱਲਬਾਤ, ਹੱਡ-ਬੀਤੀ, ਜੱਗ-ਬੀਤੀ, ਤੁਹਾਡੇ ਆਂਢ-ਗੁਆਂਢ ਤੁਸੀਂ ਜਿਹੜੀ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇੱਕ ਚੰਗੀ ਗੱਲ ਤੁਸੀਂ ਹੋਰ ਛੇੜੀ ਇਸੇ ਸੰਦਰਭ ਦੇ ਵਿੱਚ, ਉਹ ਇਹ ਵੀ ਹੁਣ ਤੱਕ ਬਹੁਤੇ ਜਿਹੜੇ ਸਾਡੇ ਪ੍ਰਚਾਰਕ ਵੀ ਕਹਿ ਲਓ ਜਾਂ ਸਾਡੇ ਆਪਦੇ ਨੌਜਵਾਨ ਆਪਰੇਸ਼ਨ ਬਲੂ ਸਟਾਰ ਹੀ ਕਹਿੰਦੇ ਰਹੇ ਇਸ ਹੂੰ, ਘੱਲੂਘਾਰੇ ਨੂੰ। ਜਦ ਜੀ, ਕਿ ਇਹ ਆਰਮੀ ਦਾ ਲਫ਼ਜ਼ ਆ। ਇਹ ਇੰਦਰਾ ਗਾਂਧੀ ਦਾ ਲਫ਼ਜ਼ ਤਾਂ ਹੋ ਸਕਦਾ ਵਾ ਕਿ ਆਪਰੇਸ਼ਨ ਬਲੂ ਸਟਾਰ। ਜੀ, ਇਹ ਭਾਰਤੀ ਫੌਜ ਦਾ, ਸਿਸਟਮ ਦਾ, ਮੀਡੀਆ ਦਾ ਸ਼ਬਦ ਵੀ ਹੋ ਸਕਦਾ। ਉੱਥੋਂ ਤੱਕ ਸਵੀਕਾਰਯੋਗ ਆ। ਪਰ ਇਹ ਸਾਡਾ ਸ਼ਬਦ ਨਹੀਂ ਆ। ਸਾਡਾ ਸ਼ਬਦ ਘੱਲੂਘਾਰਾ ਹੀ ਆ, ਜਾਂ ਸਾਡਾ ਸ਼ਬਦ ਇਹ ਆ ਵੀ ਸਾਡੇ ਧਾਰਮਿਕ ਸਥਾਨਾਂ ਤੇ ਭਾਰਤੀ ਫੌਜ ਨੇ ਚੜ੍ਹਾਈ ਕੀਤੀ ਸੀ ਤੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਸੰਤ ਜਰਨੈਲਾਂ ਦੇ ਵਿੱਚ ਕਹਿੰਦੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਾਂ ਹੋਰ ਕੌਮ ਦੇ ਹੀਰੇ ਆ, ਜਨਰਲ ਸਵੇਗ ਸਿੰਘ ਜੀ ਜਾਂ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਹੋਰ ਕਿੰਨੇ ਹਜ਼ਾਰਾਂ ਸਿੰਘ ਆ ਜਿਹੜੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਸੀਗੇ। ਪਰ ਕੱਲ੍ਹ ਦੀ ਜਿਹੜੀ ਸਪੀਚ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਇੱਕ ਤੱਥ ਹੋਰ ਵੀ ਧਿਆਨਯੋਗ ਆ। ਜੀ, ਉਹ ਇਹ ਆ ਰਾਜੀ ਵੀ ਉਹ ਕਹਿੰਦੇ ਵੀ ਇਹ ਜਿਹੜੀ 84 ਵਾਪਰੀ, ਤੀਜਾ ਘੱਲੂਘਾਰਾ ਵਾਪਰਿਆ, ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੀ ਗੱਲ ਕਰਦੇ ਆ, ਹੂੰ, ਉਹ ਕਹਿੰਦੇ ਇਹਦੇ ਮੁੱਢ 1947 ਵਿੱਚ ਹੀ ਵੱਜ ਗਏ ਸਨ। ਹੂੰ, ਨਹਿਰੂ ਦੀ ਉਹ ਬ੍ਰਾਹਮਣਵਾਦੀ ਕਹਿ ਲਓ, ਮਨੂਵਾਦੀ ਸੋਚ ਸੀਗੀ ਤੇ ਜਿਹਦੇ ਵਿੱਚ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਇਹ ਛੁਹਿਆ ਵੀ ਆ ਵੀ ਇਹ ਨੀਤੀਆਂ ਤਾਂ ਜਿਹੜੀਆਂ ਸੀਗੀਆਂ ਸਿੱਖ ਕੌਮ ਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਕਮਜ਼ੋਰ ਕਰਨ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਤਾਂ 47 ਤੋਂ ਸ਼ੁਰੂ ਹੋ ਗਈਆਂ ਸੀਗੀਆਂ। ਜਵਾਹਰ ਲਾਲ ਨਹਿਰੂ ਨੇ ਇਹਦੇ ਤੇ ਕੰਮ ਵੀ ਕੀਤਾ ਤੇ ਇਹਦਾ ਸਿੱਟਾ 1984 ਦੇ ਵਿੱਚ ਅਕਾਲ ਤਖ਼ਤ ਸਾਹਿਬ ਤੇ ਹੋਰ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਉੱਪਰ ਹਮਲੇ ਦੇ ਰੂਪ ਦੇ ਵਿੱਚ ਜਿਹੜਾ ਉਹ ਆਇਆ ਤੇ ਇਸ ਕਰਕੇ ਉਹ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਦਾ ਜਿਹੜਾ ਮੁੱਢ ਸੀਗਾ ਜਾਂ ਇਹ ਜਿਹੜੀਆਂ ਇੱਥੋਂ ਦੀ ਸਿਸਟਮ ਦੀ ਸੋਚ ਦੇ ਵਿੱਚ ਸੀਗੀਆਂ ਉਹ 47 ਤੋਂ ਹੀ ਪਣਪਣੀਆਂ ਸ਼ੁਰੂ ਹੋ ਗਈਆਂ। ਨਹਿਰੂ ਦੇ ਸੰਦਰਭ ਦੇ ਵਿੱਚ ਇਹ ਕਿਹਾ ਜਾਂਦਾ ਮੋਸਟਲੀ ਜਿਹੜੇ ਸਟੇਟ ਨੈਰੇਟਿਵ ਤੇ ਕੰਮ ਕਰਨ ਵਾਲੇ ਲੋਕ ਆ ਜਾਂ ਇੰਡੀਅਨ ਪੋਲੀਟੀਕਲ ਸਿਸਟਮ ਤੇ ਉੱਤੇ ਕੰਮ ਕਰਦੇ ਆ, ਬਟ ਉਹਨਾਂ ਦਾ ਜਿਹੜਾ ਪ੍ਰੋਸਪੈਕਟ ਹੁੰਦਾ ਉਹ ਸਟੇਟ ਹੁੰਦੀ ਆ। ਉਹ ਕਹਿੰਦੇ ਵੀ ਉਹ ਤਾਂ ਇੱਥੋਂ ਤੱਕ ਨਿਰਪੱਖਵਾਦੀ ਸੀਗਾ, ਇੱਥੋਂ ਤੱਕ ਜਿਹੜਾ ਸੀਗਾ ਸੈਕੂਲਰ ਸੀਗਾ ਵੀ ਉਹਨੇ ਸੰਘ ਦੇ ਬੰਦੇ ਨੂੰ ਜਿਹੜੀ ਆ ਆਹ ਥਾਂ ਦਿੱਤੀ ਆਪਣੀ ਕੈਬਨਿਟ ਦੇ ਵਿੱਚ। ਪਰ ਉਸੇ ਹੀ ਖਾਨਦਾਨ ਦੇ ਵਿੱਚੋਂ ਜਾਂ ਉਸੇ ਹੀ ਜਦੋਂ ਅੱਗੇ ਲੈ ਕੇ ਜਾਂਦੀ ਆ ਉਹਦੀ ਵਾਗਡੋਰ ਨੂੰ, ਉਹਦੀ ਰਿਆਸਤ ਨੂੰ ਇੰਦਰਾ ਗਾਂਧੀ, ਤਾਂ ਉਹ ਐਡਾ ਘਿਨਾਉਣਾ ਕੰਮ ਕਰਦੀ ਹੈ ਤੇ ਉਹਦੇ 'ਚ ਉਸੇ ਹੀ ਸੰਘ ਦੇ ਬੰਦੇ ਇਨਵੋਲਵ ਹੋ ਕੇ ਕਹਿੰਦੇ ਆ ਵੀ ਛੇਤੀ-ਛੇਤੀ ਉੱਥੇ ਹਮਲਾ ਕਰ ਦਿਓ, ਨਹੀਂ ਜੀ, ਤਾਂ ਸਾਨੂੰ ਅਸੀਂ ਪ੍ਰੋਟੈਸਟ ਜਿਹੜਾ ਹੋਰ ਉਗਰ ਰੂਪ ਦੇ ਵਿੱਚ ਕਰਾਂਗੇ। ਲਾਲ ਕ੍ਰਿਸ਼ਨ ਅਡਵਾਨੀ ਦੀ ਮੈਂ ਗੱਲ ਕਰ ਅਡਵਾਨੀ ਦੀ ਹੈ। ਰਿਹਾ। ਮਾਈ ਕੰਟਰੀ ਮਾਈ ਲਾਈਫ ਹਾਂਜੀ, ਕਰਕੇ ਜਿਹੜੀ ਉਹਦੀ ਕਿਤਾਬ ਸੀ, ਉਸਨੇ ਇਸ ਦੇ ਵਿੱਚ ਹਾਂਜੀ। ਸਾਫ਼ ਜ਼ਿਕਰ ਕੀਤਾ ਵੀ ਅਸੀਂ ਦਬਾਅ ਪਾਇਆ। ਅ, ਹੂੰ, ਹੁਣ ਦੇਖੋ ਪ੍ਰਵੀਨ ਜੀ, ਜਿਹੜੀ ਇੰਦਰਾ ਗਾਂਧੀ ਆ, ਜੀ, ਆਪਾਂ ਆਪਾਂ ਇਹ ਵੀ ਜਾਣਦੇ ਹਾਂ ਸਾਰੇ ਜਾਣੇ, ਜੀ। ਸੰਤਾਂ ਦੇ ਉੱਤੇ ਉਸ ਟਾਈਮ ਦੇ ਉੱਤੇ ਕੋਈ ਵੀ ਐਫ ਆਈ ਆਰ ਦਰਜ ਨਹੀਂ। ਇਹ ਹੂੰ, ਦੇਖੋ ਕਿੱਦਾਂ ਪ੍ਰੋਪੇਗੈਂਡਾ ਉਦੋਂ ਚਲਾਇਆ ਗਿਆ ਵੀ ਜੀ, ਅਸੀਂ ਜਿਹੜੇ ਟੈਰਰਿਸਟ ਅੱਤਵਾਦੀ ਉਹਨਾਂ ਤੋਂ ਥਾਂ ਜਿਹੜੀ ਉਹ ਖਾਲੀ ਕਰਾਉਣੀ ਆ। ਇਹ ਹੂੰ, ਕਿੱਦਾਂ ਦੇ ਟੈਰਰਿਸਟ ਅੱਤਵਾਦੀ ਇਹਨਾਂ ਦੇ ਹਿਸਾਬ ਦੇ ਨਾਲ ਹੋਏ ਜਿਨ੍ਹਾਂ ਉੱਤੇ ਕੋਈ ਦਫ਼ਾ ਧਾਰਾ ਹੀ ਨਹੀਂ। ਜੀ, ਸੋ ਬਿਲਕੁਲ, ਬਿਲਕੁਲ। ਦੇਖੋ, ਇਹ ਸੰਤਾਂ ਨੇ ਆਪਣੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਭਾਸ਼ਣਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ। ਕਹਿੰਦੇ ਵੀ ਹਾਂ, ਜੇ ਸਾਨੂੰ ਤੁਸੀਂ ਅੱਤਵਾਦੀ ਕਹਿਣਾ, ਅੱਤਵਾਦੀ ਕਹਿ ਲਓ, ਫਿਰਕਾ ਪ੍ਰਸਤ ਕਹਿਣਾ ਕਹਿ ਲਓ, ਹੂੰ, ਪਰ ਸਾਡਾ ਮਕਸਦ ਇਸ ਦੇ ਵਿੱਚ ਸਿਰਫ਼ ਤੇ ਸਿਰਫ਼ ਇਹ ਆ, ਜਿਹੜਾ ਕੋਈ ਧੀਆਂ ਭੈਣਾਂ ਦੀ ਬੇਪੱਤੀ ਕਰਦਾ, ਜੀ, ਗੁਰੂ ਦਾ ਜਿਹੜੀ ਆ ਉਹ ਨਿਰਾਦਰ ਕਰਦਾ ਆ, ਜੇ ਤਾਂ ਤੁਸੀਂ ਉਸ ਚੀਜ਼ ਦੇ ਉਲਟ ਬੋਲਣ ਵਾਲਿਆਂ ਨੂੰ ਅੱਤਵਾਦੀ ਕਹਿੰਦੇ ਹੋ, ਹਾਂ ਕਹਿੰਦੇ ਫਿਰ ਤਾਂ ਮੈਂ ਅੱਤਵਾਦੀ ਹਾਂ। ਜੀ, ਕਹਿੰਦੇ ਬਿਲਕੁਲ। ਉਸ ਟਾਈਮ ਦੇ ਉੱਤੇ ਉਹਨਾਂ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਬਹੁਤ ਕਰਦੇ ਹੁੰਦੇ ਸੀਗੇ। ਹੂੰ, ਕਿਉਂਕਿ ਉਹ ਕਹਿਣੀ ਤੇ ਕਥਨੀ ਦੇ ਜਿਹੜੇ ਉਹ ਪੂਰੇ ਰਹੇ, ਉਹ ਆਪਾਂ ਦੇਖਿਆ। ਹੂੰ, ਉਹਨਾਂ ਨੇ ਉਹ ਆਪਣੇ ਉਹਨਾਂ ਗੱਲਾਂ ਦੇ ਵਿੱਚ ਕਹਿੰਦੇ ਰਹੇ ਵੀ ਭਾਈ ਏਦਾਂ ਦਾ ਵਕਤ ਆ ਸਕਦਾ ਹੈ ਤੇ ਜੀ, ਤੁਸੀਂ ਵੀ ਇਸ ਪਾਸੇ ਵੱਲ ਨੂੰ ਤੁਰੋ। ਕਹਿੰਦੇ ਕੁਛ ਹੋ ਜੇ, ਕਹਿੰਦੇ ਚਾਹੇ ਜੋ ਮਰਜ਼ੀ ਆ, ਤੁਹਾਡੇ ਨਾਲ ਕਿਸੇ ਦੇ ਵਿਚਾਰ ਨਹੀਂ ਵੀ ਮਿਲਦੇ, ਕਿਸੇ ਦੀ ਧੀ ਭੈਣ ਦੀ ਉਹਦੀ ਇੱਜ਼ਤ ਦੀ ਰਾਖੀ ਕਰਨਾ ਇਹ ਤੁਹਾਡਾ ਹਮੇਸ਼ਾ ਹੀ ਸਿੱਖ ਦਾ ਜਿਹੜਾ ਉਹ ਫਰਜ਼ ਰਹਿਣਾ ਆ। ਚਾਹੇ ਉਹ ਬਾਅਦ ਚੋਂ ਨਰਕਧਾਰੀ ਆ ਆਲਿਆਂ ਦਾ ਆ, ਚਾਹੇ ਉਹ ਰਾਧਾ ਸੁਆਮੀਆਂ ਦਾ ਆ,
ਚਾਹੇ ਜਿਹੜਾ ਉਹ ਕਿਸੇ ਦਾ ਵੀ ਆ। ਸੋ ਜੀ, ਉਹਨਾਂ ਨੇ ਉਹ ਕਿਹਾ, ਕਹਿੰਦੇ ਜਿਸ ਦਿਨ ਮੇਰੀ ਸ਼ਹੀਦੀ ਹੋਵੇ ਉਦਣ 5-5 ਜੈਕਾਰੇ ਛੱਡਣੇ ਆ ਸਾਰਿਆਂ ਨੇ ਘਰ ਘਰ ਜਾ ਕੇ, ਜੀ, ਰੋਣਾ ਨਹੀਂ ਆ। ਉਹ ਕਹਿੰਦੇ ਵੀ ਰੋਇਓ ਓਦਣ ਜੇ ਮੈਂ ਕਿਸੇ ਪੋਲੀਟੀਸ਼ੀਅਨ ਦੇ ਨਾਲ ਮਿਲ ਗਿਆ ਜਾਂ ਹੂੰ, ਉਹ ਆਪਣੀ ਜਿਹੜੀ ਕਹਿਣੀ ਤੋਂ ਜਿਹੜਾ ਉਹ ਪਿੱਛੇ ਹਟ ਗਿਆ। ਕਹਿੰਦਾ ਜੀ, ਇਹੀ ਮੇਰੀ ਅਰਦਾਸ ਆ, ਸੰਤ ਜੀ ਕਹਿੰਦੇ ਹੁੰਦੇ ਸੀਗੇ ਵੀ ਹੂੰ, ਇਹੀ ਮੇਰੀ ਅਰਦਾਸ ਆ ਧਰਮ ਦੇ ਲਈ, ਸਿੱਖੀ ਦੀ ਸ਼ਾਨ ਦੇ ਲਈ, ਉਸ ਦੀ ਮਾਣ ਦੇ ਲਈ ਮੇਰੀ ਜਾਨ ਆ ਉਹ ਜੇ ਜਾਂਦੀ ਆ ਤਾਂ ਜਾਵੇ, ਮੈਨੂੰ ਕੋਈ ਵੀ ਇਸ ਦੇ ਵਿੱਚ ਹਰਜ ਨਹੀਂ। ਕੋਈ ਕਹਿੰਦੇ ਵੀ ਮੈਂ ਸੋਫਿਆਂ ਦੇ ਤੇ ਉੱਤੇ ਬਹਿ ਕੇ ਏਦਾਂ ਨਹੀਂ ਆ ਵੀ ਉੱਥੇ ਮੈਂ ਮਰਨਾ ਪਸੰਦ ਕਰਦਾ, ਮੈਂ ਸ਼ਹਾਦਤ ਦਾ ਜਾਮ ਜੀ, ਦੇ ਲਈ ਜਿਹੜਾ ਉਹ ਤਿਆਰ ਆ ਤੇ ਹੂੰ। ਉਹੀ ਚੀਜ਼ ਉਹਨਾਂ ਨੇ ਜਿਹੜੀ ਉਦੋਂ ਕਰਕੇ ਵੀ ਦਿਖਾਈ। ਬਿਲਕੁਲ ਜੀ, ਇਹ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਮੁਕੱਦਮੇ ਦੀ ਜਾਂ ਕਿਵੇਂ, ਤਾਂ 1980 4 ਜਨਵਰੀ ਦੀ ਗੱਲ ਆ ਜਦੋਂ ਸੰਤਾਂ ਨੂੰ ਮੁਕੱਦਮੇ ਦੇ ਵਿੱਚ ਸੰਤ ਬਰੀ ਵੀ ਹੁੰਦੇ ਆ, ਪਰ ਉਦੋਂ ਉਹ ਇੰਨੀ ਕੁ ਸ਼ਕਤੀ ਤੇ ਇੰਨੀ ਕੁ ਲੋਕਪ੍ਰਿਯਤਾ ਜਿਹੜੀ ਹਾਸਲ ਕਰ ਜਾਂਦੇ ਆ, ਸਿਆਸੀ ਤੌਰ ਤੇ, ਵੀ ਜਦੋਂ ਉਹਨਾਂ ਨੂੰ ਉਹ ਉਹਨਾਂ ਦੀ ਜਿਹੜੀ ਚੜ੍ਹਾਈ ਸੀਗੀ ਜਾਂ ਉਹਨਾਂ ਦੀ ਸਿਆਸੀ ਸੂਝ-ਬੂਝ ਜਿਹੜੀ ਸੀਗੀ, ਉਹ ਇੱਥੋਂ ਦੇ ਸਿਸਟਮ ਦੇ ਗਵਾਰਾ ਨਹੀਂ ਸੀ। ਉਦੋਂ ਜਿਹੜੇ ਸੈਂਟਰ ਦੇ ਵਿੱਚ ਬੈਠੇ ਸੀਗੇ ਲੋਕ, ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਜੇ ਬੰਦੇ ਅੱਜ ਇਸ ਸਕੇਲ ਤੇ ਇਸ ਲੈਵਲ ਤੇ ਆ ਚੁੱਕੇ ਆ ਤੇ ਕੱਲ੍ਹ ਨੂੰ ਸਾਡੇ ਲਈ ਇਹ ਖਤਰਾ ਹੋਣਗੇ। ਇੱਕ ਉਹਨਾਂ ਨੂੰ ਫਿਰ ਬਹਾਨਾ ਮਿਲ ਗਿਆ, ਜਿਹੜੀ ਉਹਨਾਂ ਦੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਉਹ ਸ਼ਬਦ, ਉਹ ਚੀਜ਼ ਨੇ ਘਰ ਕੀਤਾ ਹੋਇਆ ਸੀ, ਵਾਇਰਸ ਨੇ, ਜਿਹਦੇ ਵਿੱਚ ਉਹ ਕਹਿੰਦੇ ਸੀਗੇ ਵੀ ਜੇ ਅਸੀਂ ਆ ਤੇ ਤਾਂ ਹੀ ਸਾਰਾ ਭਾਰਤ ਹੈ, ਨਹੀਂ ਤਾਂ ਨਹੀਂ। ਮਾਈਨੋਰਟੀ ਘੱਟ ਗਿਣਤੀਆਂ, ਹਾਲਾਂਕਿ ਸਿੱਖਾਂ ਦੀਆਂ ਸ਼ਹੀਦੀਆਂ ਬਹੁਤ ਸੀਗੀਆਂ, ਤਾਂ ਉਸੇ ਬਾਬਤ ਉਹਨਾਂ ਨੇ ਫਿਰ ਆਪਣਾ ਜਿਹੜੀ ਅਸਲੀ ਸੋਚ ਸੀਗੀ ਉਹ ਜੱਗ ਜ਼ਾਹਰ ਕੀਤੀ ਆ। ਸੋ ਬਿਲਕੁਲ ਜੀ, ਇਸੇ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ ਰਾਜ ਜੀ, ਤੇ ਆਪਣੇ ਨਾਲ ਜਿਹੜੇ ਆ ਸ਼ਖਸੀਅਤਾਂ ਕੁਛ ਹੋਰ ਵੀ ਜੁੜਨਗੀਆਂ, ਇਸੇ ਗੱਲਬਾਤ ਨੂੰ ਜੁਆਇਨ ਕਰਨਗੀਆਂ, ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਇਸੇ ਸੰਦਰਭ ਦੇ ਵਿੱਚ ਜੂਨ 1984 ਦੇ ਬਾਰੇ ਕਰਦੇ ਚੱਲਾਂਗੇ। ਜੀ, ਬਿਲਕੁਲ ਜੀ। ਸੋ ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਇਸ ਟਾਈਮ ਜਿਹੜਾ ਆਪਾਂ ਜ਼ਿਕਰ ਕੀਤਾ ਸੀ ਨਾ ਸ਼ਬਦ ਬੈਟਲ ਆਫ ਅੰਮ੍ਰਿਤਸਰ, ਜੀ। ਤੇ ਜਿੱਦਾਂ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ ਸੀਗੀ। ਸੋ ਹੂੰ, ਉਸ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ। ਬੀਤੇ ਦਿਨਾਂ ਦੇ ਵਿੱਚ ਇੱਕ ਡਾਕੂਮੈਂਟਰੀ ਦਸਤਾਵੇਜ਼ੀ ਫਿਲਮ ਜਿਹੜੀ ਆ ਉਹ ਤਿਆਰ ਹੋ ਕੇ ਪੇਸ਼ ਹੋਣ ਜਾ ਰਹੀ ਆ। ਉਹ ਹੋ ਚੁੱਕੀ ਹੈ, ਕਈ ਥਾਵਾਂ ਦੇ ਉੱਤੇ ਉਸਦੀ ਸਕਰੀਨਿੰਗ ਜਿਹੜੀ ਉਹ ਹੋਈ ਆ। ਜੀ, ਕਈ ਥਾਵਾਂ ਦੇ ਉੱਤੇ ਉਹ ਉਪਲਬਧ ਆ, ਕਈ ਥਾਵਾਂ ਦੇ ਉੱਤੇ ਦਿਖਾਈ ਗਈ ਆ। ਸੋ ਇਸ ਸੰਬੰਧ ਦੇ ਵਿੱਚ ਆਪਾਂ ਬੈਟਲ ਆਫ ਅੰਮ੍ਰਿਤਸਰ ਮੂਵੀ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਸ਼ਮਸ਼ੇਰ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸ਼ਮਸ਼ੇਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਹਾਂ, ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ ਜੀ। ਸੋ ਸ਼ਮਸ਼ੇਰ ਸਿੰਘ ਜੀ, ਗੱਲਬਾਤ ਦੀ ਸ਼ੁਰੂਆਤ ਇਸੇ ਚੀਜ਼ ਤੋਂ ਕਰਦੇ ਹਾਂ। ਜਿੱਦਾਂ ਮੈਂ ਜ਼ਿਕਰ ਕੀਤਾ ਵੀ ਤੁਸੀਂ ਇਹ ਡਾਕੂਮੈਂਟਰੀ ਮੂਵੀ ਤਿਆਰ ਕੀਤੀ ਆ। ਤੁਹਾਡੀ ਟੀਮ ਨੇ, ਸਾਰੇ ਜਣਿਆਂ ਨੇ ਮਿਲ ਜੁਲ ਕੇ ਇਸ ਨੂੰ ਤਿਆਰ ਕੀਤਾ ਆ। ਬੈਟਲ ਆਫ ਅੰਮ੍ਰਿਤਸਰ, ਸ਼ੁਰੂਆਤ ਇਸ ਨਾਮ ਤੋਂ ਮੈਂ ਕਰਨਾ ਚਾਹੁੰਦਾ ਆ। ਅਸੀਂ ਪ੍ਰੋਗਰਾਮ ਦੇ ਮੁੱਢਲੇ ਹਿੱਸੇ 'ਚ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਆਰਮੀ ਨੇ, ਸਟੇਟ ਨੇ ਤਾਂ ਨਾਮ ਦੇ ਦਿੱਤਾ ਆਪਰੇਸ਼ਨ ਬਲੂ ਸਟਾਰ। ਕਈਆਂ ਨੇ ਉਸਨੂੰ ਪ੍ਰਵਾਨ ਵੀ ਕਰ ਲਿਆ, ਪਰ ਆਪਾਂ ਨੂੰ ਉਸ ਚੀਜ਼ ਨੂੰ ਪ੍ਰਵਾਨ ਕਰਨਾ ਜ਼ਰੂਰੀ ਨਹੀਂ, ਚਾਹੀਦਾ ਵੀ ਨਹੀਂ ਆ। ਅੱਜ ਸਾਨੂੰ ਸਗੋਂ ਇਸ ਦੇ ਲਈ ਆਪਣਾ ਆਪਣਾ ਨਾਮ ਤੀਜਾ ਘੱਲੂਘਾਰਾ ਜਾਂ ਬੈਟਲ ਆਫ ਅੰਮ੍ਰਿਤਸਰ ਜਿੱਦਾਂ ਤੁਸੀਂ ਦਿੱਤਾ ਆ, ਇਸ ਪਾਸੇ ਦਾ ਤੁਸੀਂ ਨਾਮ ਦਿੱਤਾ। ਕੀ ਇਸ ਦੇ ਪਿੱਛੇ ਕੀ ਸੋਚ ਸੀਗੀ ਜਦੋਂ ਤੁਸੀਂ ਇਸ ਡਾਕੂਮੈਂਟਰੀ ਮੂਵੀ ਨੂੰ ਇਹ ਨਾਮ ਦਿੱਤਾ? ਹਾਂਜੀ, ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਸੀਗਾ, ਉਹਨਾਂ ਦਾ ਇੱਕ ਮਿਲਟਰੀ ਕੋਡ ਨੇਮ ਸੀਗਾ ਆਪਰੇਸ਼ਨ ਬਲੂ ਸਟਾਰ। ਤਾਂ ਜੀ। ਜਿੱਦਾਂ ਹੁਣ ਯਹੂਦੀਆਂ ਨੇ ਦੇ ਨਾਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਨਾਜ਼ੀਆਂ ਨੇ ਜਰਮਨੀ ਦੇ ਵਿੱਚ ਨਸਲਕੁਸ਼ੀ ਕੀਤੀ, ਹੂੰ, ਤਾਂ ਹੂੰ, ਉਹਨਾਂ ਨੇ ਉਸ ਨਸਲਕੁਸ਼ੀ ਦਾ ਨਾਂ ਦ ਫਾਈਨਲ ਸੋਲਿਊਸ਼ਨ ਰੱਖਿਆ ਸੀਗਾ। ਜਿੰਨੇ ਹੂੰ, ਵੀ ਹੂੰ, ਯਹੂਦੀ ਆ, ਉਹ ਆਪਣੇ ਇਤਿਹਾਸ ਨੂੰ ਉਹ ਫਾਈਨਲ ਸੋਲਿਊਸ਼ਨ ਦੇ ਨਾਂ ਦੇ ਵਜੋਂ ਨਹੀਂ ਜਾਣਦੇ, ਜਾਂ ਉਹ ਲਫ਼ਜ਼ ਵਰਤਦੇ। ਉਹਨੂੰ ਦੀ ਹੋਲੋਕਾਸਟ ਕਹਿ ਕੇ ਮੰਨਦੇ ਆ। ਹੂੰ, ਇਸੇ ਤਰ੍ਹਾਂ ਸਾਨੂੰ ਵੀ ਬੜਾ ਅਜੀਬ ਲੱਗਦਾ ਹੈ ਕਿ ਸਿੱਖ ਇੱਕ ਹਮਲਾਵਰ, ਇੱਕ ਜਿਹੜੀ ਤਾਕਤ ਸਾਨੂੰ ਜਿਨ੍ਹਾਂ ਨੇ ਤੱਕਿਆ ਹੀ ਆ ਨਵੀਂ ਦਿੱਲੀ ਦੀ ਸਰਕਾਰ ਨੇ ਕਿ ਸਿੱਖਾਂ ਨੂੰ ਖਤਮ ਕਰਨਾ, ਉਹਨਾਂ ਦਾ ਦਿੱਤਾ ਹੋਇਆ ਮਿਲਟਰੀ ਸ਼ਬਦ ਅਸੀਂ ਵਰਤੀਏ, ਤਾਂ ਉਹ ਸਾਡੇ ਇਤਿਹਾਸ ਦਾ ਇੱਕ ਹਿੱਸਾ ਬਣ ਜਾਵੇ। ਹੁਣ ਜਿੱਦਾਂ ਅਸੀਂ ਇੰਗਲੈਂਡ ਦੇ ਵਿੱਚ ਬਹੁਤ ਸਾਲ ਹੋ ਗਏ ਲੈਕਚਰ ਕਰਦਿਆਂ ਨੂੰ, ਜਦੋਂ ਅਸੀਂ ਬੱਚਿਆਂ ਨੂੰ ਪੁੱਛਦੇ ਹਾਂ ਕਿ ਤੁਸੀਂ ਜੀ, ਆਪਰੇਸ਼ਨ ਬਲੂ ਸਟਾਰ ਲਫ਼ਜ਼ ਸੁਣਿਆ ਆ,
ਯੰਗ ਬੱਚੇ ਜਿਹੜੇ ਉਦੋਂ ਪੈਦਾ ਵੀ ਨਹੀਂ ਹੋਏ ਸੀਗੇ, ਕਈ ਜੀ। ਦਹਾਕੇ ਬਾਅਦ ਪੈਦਾ ਹੋਏ ਸੀਗੇ, ਉਹ ਸਾਰੇ ਆਪਣੇ ਹੱਥ ਖੜੇ ਕਰ ਲੈਂਦੇ, ਸਾਰਿਆਂ ਨੇ ਸੁਣਿਆ ਹੁੰਦਾ। ਪਰ ਹੂੰ, ਜਦੋਂ ਤੁਸੀਂ ਪੁੱਛਦੇ ਆ ਕਿ ਜੰਗ ਹਿੰਦ ਪੰਜਾਬ ਜਾਂ ਅੰਮ੍ਰਿਤਸਰ ਸਾਹਿਬ ਦੀ ਜੰਗ ਜਾਂ ਤੀਜਾ ਘੱਲੂਘਾਰਾ, ਇਹ ਲਫ਼ਜ਼ ਤੁਸੀਂ ਸੁਣੇ ਹੋਏ ਆ, ਬਹੁਤ ਘੱਟ ਬੱਚਿਆਂ ਨੇ ਇਹ ਲਫ਼ਜ਼ ਸੁਣੇ ਹੁੰਦੇ ਆ। ਸੋ ਇਹ ਲਫ਼ਜ਼ ਵਰਤਣੇ ਸਾਡਾ ਜਿਹੜਾ ਬਹੁਤ ਅਮੀਰ ਵਿਰਸਾ ਆ, ਜਿਹਦੇ ਵਿੱਚ ਸਾਨੂੰ ਇੱਕ ਨਜ਼ਰੀਆ ਪੇਸ਼ ਆ ਕਿ ਕਿੱਦਾਂ ਅਸੀਂ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਜੰਗਾਂ ਹੋਈਆਂ, ਬਹੁਤ ਵਾਰੀ ਹੋਈਆਂ ਆ, ਤਾਂ ਉਹ ਜੰਗਾਂ ਦਾ ਕਾਰਨ ਉਹੀ ਕਾਰਨ ਸੀਗਾ ਜਿਹੜਾ 84 ਦੇ ਵਿੱਚ ਆ, ਕਿ ਸਿੱਖਾਂ ਨੂੰ ਖਤਮ ਕਰਨਾ, ਇਹਨਾਂ ਦੀ ਪਾਤਸ਼ਾਹੀ ਦਾ ਜਿਹੜਾ ਦਾਅਵਾ ਆ, ਜਿਹੜੇ ਆਪਣੇ ਆਪ ਨੂੰ ਇਹ ਸੋਚਦੇ ਕਿ ਕਿਸੇ ਦੇ ਅਧੀਨ ਨਹੀਂ ਇਹਨਾਂ ਨੇ ਰਹਿਣਾ, ਇਹਨਾਂ ਨੂੰ ਇੱਕ ਬਾਗੀ ਤਾਕਤ ਵਜੋਂ ਇੱਕ ਅੱਜ ਦੇ ਸਮੇਂ ਦੇ ਵਿੱਚ ਫਨੈਟਿਕ ਕਹਿ ਦਿੰਦੇ ਆ ਜਾਂ ਟੈਰਰਿਸਟ ਕਹਿ ਦਿੰਦੇ ਆ, ਪਰ ਸੋਚ ਉਹੀ ਆ ਕਿ ਇਹ ਬਾਗੀ ਆ, ਇਹ ਅਧੀਨਗੀ ਨਹੀਂ ਸਾਡੀ ਮੰਨਦੇ, ਸੋ ਅਸੀਂ ਇਹਨਾਂ ਨੂੰ ਖਤਮ ਕਰਨਾ। ਸੋ ਸਾਡੇ ਇਤਿਹਾਸ ਦੇ ਵਿੱਚੋਂ ਜਿਹੜੇ ਦਿੱਤੇ ਹੋਏ ਸ਼ਬਦ ਆ, ਉਹ ਵਰਤਣੇ ਸਾਡੇ ਵਾਸਤੇ ਬਹੁਤ ਜ਼ਰੂਰੀ ਆ, ਕਰਕੇ ਇਹਦਾ ਮਤਲਬ ਡੈਫੀਨੇਸ਼ਨ ਕਿਹਦਾ ਆ। ਜੇ ਅਸੀਂ ਆਪਰੇਸ਼ਨ ਬਲੂ ਸਟਾਰ ਵਰਤਦੇ ਆ, ਫਿਰ ਡੈਫੀਨੇਸ਼ਨ ਤਾਂ ਉਹਨਾਂ ਦਾ ਹੀ ਹੋਣਾ ਕਿ ਉਹ ਆ ਗਏ ਸੀਗੇ, ਬਿਲਕੁਲ। ਉਹ ਮਾਰ ਕੇ ਸਾਨੂੰ, ਸਾਡਾ ਨੁਕਸਾਨ ਹੋ ਗਿਆ, ਅੱਜ ਵੀ ਅਸੀਂ ਨੁਕਸਾਨ ਦੇ ਗਿਣਤੀ ਮਿਣਤੀ ਦੇ ਵਿੱਚ ਪੈ ਗਏ ਆ। ਜੇ ਡੈਫੀਨੇਸ਼ਨ ਸਾਡਾ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਜੰਗ ਹੋਈ, ਉੱਥੇ ਸਿੰਘਾਂ ਨੇ, ਬੱਚਿਆਂ ਨੇ, ਬੀਬੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਕੌਮ ਨੂੰ ਇੱਕ ਰਾਹ ਵੱਲ ਤੋਰਿਆ, ਉਹਦਾ ਨਾਂ ਵੀ ਰੱਖਿਆ ਗਿਆ ਉਸ ਜੰਗ ਦੇ ਵਿੱਚ, ਜਦੋਂ ਸੰਤਾਂ ਨੇ ਕਿਹਾ ਸੀਗਾ ਕਿ ਜਦੋਂ ਚਾਰ ਦੀਵਾਰੀ ਦੇ ਵਿੱਚ ਫੌਜ ਆਉਂਦੀ ਆ, ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਉਹਦੇ ਵਿੱਚੋਂ ਅਸੀਂ ਤੱਤ ਕੀ ਕੱਢਦੇ ਆ, ਉਹਦੇ ਵਿੱਚੋਂ ਸਿੱਖਦੇ ਕੀ ਆ, ਬਹੁਤ ਡੂੰਘੇ ਤੌਰ ਦੇ ਨਾਲ ਉਸ ਜੰਗ ਦੇ ਨਾਂ ਦੇ ਨਾਲ ਜੁੜਿਆ ਹੋਇਆ। ਜੀ ਬਿਲਕੁਲ। ਸੋ ਇਸੇ ਲਈ ਜਿਹੜਾ ਸ਼ਮਸ਼ੇਰ ਸਿੰਘ ਜੀ, ਤੁਸੀਂ ਤੇ ਤੁਹਾਡੀ ਟੀਮ ਨੇ ਜਿਹੜਾ ਮੂਵੀ ਦਾ ਟਾਈਟਲ ਬੈਟਲ ਆਫ ਅੰਮ੍ਰਿਤਸਰ ਜਿਹੜਾ ਉਹ ਰੱਖਿਆ ਆ। ਸ਼ਮਸ਼ੇਰ ਸਿੰਘ ਜੀ, ਤੁਸੀਂ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਵੀ ਮੁੱਢ ਤੋਂ ਹੀ ਦਿੱਲੀ ਨੇ ਤੱਕਿਆ ਆ ਵੀ ਸਿੱਖਾਂ ਨੂੰ ਆਪਾਂ ਖਤਮ ਕਰੀਏ, ਵੀ ਇਹਨਾਂ ਦਾ ਜਿਹੜਾ ਬਾਗੀਪਨ ਆ, ਇਹਨਾਂ ਨੂੰ ਆਪਾਂ ਹਟਾਈਏ, ਇਹਨੂੰ ਆਪਣੇ ਈਨ ਜਿਹੜੀ ਹੈ ਬਣਾਈਏ, ਪਰ ਆਪਣੇ ਇਤਿਹਾਸ ਦੇ ਵਿੱਚ ਇਹ ਹਮੇਸ਼ਾ ਹੀ ਰਿਹਾ ਆ ਵੀ ਇੱਦਾਂ ਕਦੀ ਹੋਇਆ ਨਹੀਂ ਤੇ ਨਾ ਹੀ ਹੋਣਾ ਆ। ਸੋ ਤੁਹਾਡੀ ਜਿਹੜੀ ਇਹ ਡਾਕੂਮੈਂਟਰੀ, ਕਿਉਂਕਿ ਜੂਨ 84 ਦੇ ਉੱਤੇ ਡਾਕੂਮੈਂਟਰੀਜ਼ ਪਹਿਲਾਂ ਵੀ ਬਹੁਤ ਬੜੀਆਂ ਦਸਤਾਵੇਜ਼ੀ ਮੂਵੀਜ਼ ਵੀ ਜਿਹੜੀਆਂ ਉਹ ਆਈਆਂ, ਜੀ ਬਿਲਕੁਲ। ਕੁਛ ਜਿਹੜਾ ਉਹ ਪੇਸ਼ ਕੀਤਾ ਗਿਆ ਵੱਖ-ਵੱਖ ਨਜ਼ਰੀਏ ਤੋਂ, ਵੱਖ-ਵੱਖ ਥਾਵਾਂ ਤੋਂ। ਤੁਹਾਡੀ ਇਹ ਜਿਹੜੀ ਡਾਕੂਮੈਂਟਰੀ ਕਿੱਦਾਂ ਅਲੱਗਾ ਆ, ਕਿੱਦਾਂ ਵੱਖਰੀ ਆ? ਸੋ ਜਦੋਂ ਪਹਿਲਾਂ ਵੀ ਜੂਨ 84 ਦੇ ਉੱਤੇ, ਅੰਮ੍ਰਿਤਸਰ ਦੀ ਜੰਗ ਦੇ ਉੱਤੇ ਜੋ ਵੀ ਬਣਾਇਆ ਗਿਆ, ਉਹਦਾ ਜਿੰਨਾ ਵੀ ਫੋਕਸ ਰਿਹਾ ਉਸ ਹਿਸਾਬ ਦੇ ਵਿੱਚ ਰਿਹਾ ਆ ਕਿ ਕਿਹੜੇ ਦਿਨ ਨੂੰ ਕੀ ਹੋਇਆ, ਟੈਂਕ ਕਿੱਥੋਂ ਆਏ, ਤਾਂ ਉਹ ਸਟੇਟ ਦੇ ਜਿੰਨੇ ਵੀ ਨੈਰੇਟਿਵ ਆ, ਉਹਦੇ ਵਿੱਚ, ਉਹਦੇ ਘੇਰੇ ਦੇ ਵਿੱਚ ਹੀ ਰਹੇ ਤਕਰੀਬਨ, ਜੋ ਵੀ ਤਿਆਰ ਕੀਤਾ ਗਿਆ, ਜਾਂ ਟੈਕਨੀਕਲ ਡਿਟੇਲ ਦੇ ਵਿੱਚ ਗੱਲ ਚਲੀ ਜਾਂਦੀ ਸੀਗੀ। ਸੋ ਸਾਡਾ ਇਸ ਦਸਤਾਵੇਜ਼ੀ ਤਿਆਰ ਕਰਨ ਦਾ ਨਜ਼ਰੀਆ ਇੱਕ ਵਿਲੱਖਣ ਸੀਗਾ, ਕਰਕੇ ਅਸੀਂ ਜਿਹੜਾ ਸਿੱਖ ਸੰਘਰਸ਼ ਆ, ਅਸੀਂ ਸਿਰਫ ਉਹਨੂੰ ਜਸਟੀਫਾਈ ਕਰਨ ਦੇ ਵਿੱਚ ਜਾਂ ਉਹਨੂੰ ਇੱਕ ਲੈਵਲ ਦੇ ਵਿੱਚ ਸਿਰਫ ਪੇਸ਼ ਕਰਕੇ ਦੱਸਣਾ ਨਹੀਂ ਚਾਹੁੰਦੇ ਸੀਗੇ। ਅਸੀਂ ਚਾਹੁੰਦੇ ਸੀਗੇ ਕਿ ਜਿਹੜੇ ਉਹ ਗੁਰਮੁਖ ਯੋਧੇ ਆਪਣੀ ਸਿੱਖੀ ਦੇ ਨਾਲ ਉਹਨਾਂ ਨੇ ਜ਼ਿੰਦਗੀ ਜਿਹੜੀ ਜਿਉਂਦੇ ਸੀਗੇ, ਜਿਸ ਨਜ਼ਰੀਏ ਦੇ ਨਾਲ ਉਹ ਦੁਨੀਆ ਨੂੰ ਦੇਖਦੇ ਸੀਗੇ, ਅਸੀਂ ਉਸ ਨਜ਼ਰੀਏ ਦੇ ਵੱਲ ਝਾਤੀ ਮਾਰੀਏ ਕਿ ਉਹਨਾਂ ਦਾ ਜਿਹੜਾ ਇਲਾਹੀ ਅਮਲ ਸੀਗਾ, ਉਹਨਾਂ ਦਾ ਸਿੱਖੀ ਸਿਦਕ ਸੀਗਾ, ਉਹ ਕਿਸ ਜਜ਼ਬੇ ਦੇ ਨਾਲ ਲੜੇ, ਉਹਦੇ ਪਿੱਛੇ ਜਿਹੜੇ ਡੂੰਘੇ ਰਾਸ ਸੀਗੇ, ਉਹਦੇ ਵੱਲ ਝਾਤੀ ਮਾਰੀਏ। ਜਿੱਦਾਂ ਸਾਡਾ ਸਾਖੀ ਪ੍ਰਣਾਲੀ ਆ, ਕਿ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਸੀਗੇ ਸਾਂਝੇ ਤੌਰ ਦੇ ਵਿੱਚ, ਜਿਹੜੀ ਸੰਗਤ ਇਹ ਦੇਖੇ, ਉਹਨਾਂ ਦਾ ਜਿਹੜਾ ਰਹਿਣੀ ਬਹਿਣੀ ਆ, ਉਹਨਾਂ ਦੀ ਗੁਰਸਿੱਖੀ ਆ, ਉਹਦਾ ਦਰਸ਼ਨ ਹੋਵੇ, ਕਰਕੇ ਜਿਹੜਾ ਵੀ ਹੋਰ ਕੁਝ 84 ਦੇ ਉੱਤੇ ਬਣਦਾ ਆ, ਉਹ ਹਮੇਸ਼ਾ ਜਿਹੜੀ ਸਿੱਖੀ ਵਾਲੀ ਗੱਲ ਆ, ਉਹਨੂੰ ਇੱਕ ਪਾਸੇ ਰੱਖ ਕੇ ਸਟੇਟ ਦੇ ਨੈਰੇਟਿਵ ਵੱਲੋਂ ਗੱਲ ਤੋਰਦਾ ਹੈ। ਜਿਹੜੀ ਸਿੱਖੀ ਦੀ ਗੱਲ ਆ, ਉਹ ਹਮੇਸ਼ਾ ਇੱਕ ਆਫਟਰ ਥੋਟ ਬਣਦੀ ਆ, ਇੱਕ ਜਿੱਦਾਂ ਅਨਕਹੀ ਜੀ ਚੀਜ਼ ਹੋ ਜਾਂਦੀ ਆ, ਹਨਾ। ਉਹ ਅਸੀਂ ਬਿਲਕੁਲ ਸੈਂਟਰ ਦੇ ਫੋਕਸ ਦੇ ਵਿੱਚ ਲਿਆਉਣਾ ਚਾਹੁੰਦੇ ਸੀਗੇ, ਕਿ ਉਹ 6 ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਗੁਰਮੁਖ ਕੀ ਜਿਹੜੀ ਖਾਲਿਸਤਾਨ ਦੀ ਨੀਂਹ ਦੀ ਗੱਲ ਆ, ਹਨਾ। ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ। ਇੱਕ ਚੀਨ ਦੇ ਵਿੱਚ ਇੱਕ ਲਿਖਾਰੀ ਆ, ਉਹਨੇ ਕਿਤਾਬ ਲਿਖੀ ਸੀਗੀ ਆਰਟ ਆਫ ਵਾਰ, ਸਨ ਤzu ਆ ਉਹਦਾ ਨਾਂ। ਤਾਂ
ਜਿੱਦਾਂ ਜੰਗ ਦੀ ਵਿੱਦਿਆ ਦੀ ਉੱਤੇ ਕਿਤਾਬ ਹੈ ਕਿ ਜੰਗ ਦੇ ਵਿੱਚ ਕਿੱਦਾਂ ਜੰਗ ਕਿੱਦਾਂ ਲੜੇ ਜਾਂਦੇ ਆ, ਤੇ ਜਿਹੜੇ ਬਹੁਤ ਹੀ ਯੋਧੇ ਹੁੰਦੇ ਆ ਜਾਂ ਬਹੁਤ ਹੀ ਕਰਾਮਾਤੀ ਜਿਹੜੇ ਜਨਰਲ ਹੁੰਦੇ ਆ, ਉਹ ਕਿੱਦਾਂ ਜੰਗ ਲੜਦੇ ਆ, ਤਾਂ ਜੰਗ ਜਿੱਤਣ ਦਾ ਉਹ ਕੀ ਸੰਤੁਲਨ ਕਿੱਦਾਂ ਬਣਾਉਂਦੇ ਆ ਜੰਗ ਨੂੰ ਕਿ ਉਹ ਜਿੱਤ ਜਾਵੇ। ਤਾਂ ਉਹਦੇ ਵਿੱਚ ਉਹਨੇ ਇੱਕ ਗੱਲ ਲਿਖੀ ਸੀ, ਕਹਿੰਦੇ ਜਿਹੜੇ ਸਭ ਤੋਂ ਟੌਪ ਦੇ ਸਭ ਤੋਂ ਵਧੀਆ ਸਭ ਤੋਂ ਕਰਾਮਾਤੀ ਜਨਰਲ ਹੁੰਦੇ ਆ, ਉਹ ਜੰਗ ਲੜਨ ਤੋਂ ਬਿਨਾਂ ਜਿੱਤ ਜਾਂਦੇ ਆ। ਮੈਂ ਜੀ ਇਹ ਕਿੱਦਾਂ ਦੀ ਜੰਗ ਹੋਈ ਜਿਹੜੀ ਲੜਨ ਤੋਂ ਬਿਨਾਂ ਜਿੱਤ ਸਕਦੀ ਹੈ? ਜਦੋਂ ਭਾਰਤੀ ਫੌਜ ਉੱਥੇ ਦਰਬਾਰ ਸਾਹਿਬ ਆਈ ਸੀਗੀ, ਉਹ ਤਾਂ ਸਿੱਖੀ ਨੂੰ ਤਬਾਹ ਕਰਨ ਆਈ ਸੀਗੀ, ਹੈ ਨਾ। ਜਨਰਲ ਉਹ ਜਿੱਤਦਾ ਜਿਹੜਾ ਮੈਦਾਨ ਨੂੰ ਤੈਅ ਕਰਦਾ ਆ। ਸੋ ਸੰਤਾਂ ਨੇ ਮੈਦਾਨ ਤੈਅ ਕੀਤਾ ਸੀਗਾ ਕਿ ਭਾਰਤੀ ਫੌਜ ਨੇ ਆਣ ਕੇ ਕੀ ਰੋਲ ਨਿਭਾਉਣਾ। ਉਹ ਸੋਚਦੇ ਸੀ ਕਿ ਦੇਸ਼ ਉਹਨਾਂ ਦਾ ਆ, ਦਰਬਾਰ ਸਾਹਿਬ ਉਹਨਾਂ ਦਾ ਆ, ਸਿੱਖ ਉਹਨਾਂ ਦੇ ਆ, ਮੈਦਾਨ ਵੀ ਉਹ ਤੈਅ ਕਰੂਗੇ। ਪਰ ਮੈਦਾਨ ਤਾਂ ਸੰਤਾਂ ਨੇ ਤੈਅ ਕੀਤਾ ਸੀਗਾ। ਸੋ ਆਣ ਕੇ ਜਿਸ ਹਿਸਾਬ ਨਾਲ ਉਹ ਵਰੇ, ਜਿਸ ਹਿਸਾਬ ਨਾਲ ਗਿਣਤੀ ਨਾਲ ਆਏ, ਉਹਨਾਂ ਨੇ ਸਿੱਖਾਂ ਨੇ ਉੱਥੇ ਸ਼ਹਾਦਤ ਦਾ ਜਾਮ ਪੀਤਾ, ਖਾਲਿਸਤਾਨ ਦੀ ਨੀਂਹ ਰੱਖੀ ਗਈ, ਇੱਕ ਵਿਲੱਖਣ ਰਾਹ ਕੌਮ ਨੂੰ ਮਿਲ ਗਿਆ। ਆਜ਼ਾਦੀ ਦਾ ਜਿਹੜੀ ਸਾਰੀ ਗੱਲ ਹੁਣ ਅਸੀਂ ਦੇਖਦੇ ਆਲੇ ਦੁਆਲੇ ਹਰ ਸਾਲ ਵਧੀ ਜਾਂਦਾ ਜਜ਼ਬਾ ਇੱਕ ਵਾਰੀ ਫੇਰ ਪੈਦਾ ਹੁੰਦਾ ਆ। ਜੇ ਪਹਿਲਾਂ ਪੰਥਕ ਸਰਕਲਾਂ ਦੇ ਵਿੱਚ ਹੁੰਦਾ ਸੀਗਾ, ਹੁਣ ਫੈਲ ਰਿਹਾ ਆ, ਬਹੁਤ ਜ਼ਿਆਦਾ ਫੈਲ ਰਿਹਾ। ਅਸੀਂ ਸਾਰੇ ਪਾਸੇ ਝਲਕਾਂ ਦੇਖਦੇ ਆ ਕਿ ਕੋਈ ਨਾ ਕੋਈ ਸਾਡੀ ਆਜ਼ਾਦੀ ਦੀ ਗੱਲ ਕਰਦਾ, ਜਾਂ ਇਹਦੇ ਵਿੱਚੋਂ ਨਿਕਲੂਗੀ ਜਾਂ ਉਹਦੇ ਵਿੱਚੋਂ ਨਿਕਲੂਗੀ। ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਕੌਮ ਚਾਹੁੰਦੀ ਆ। ਸ਼ਮਸ਼ੇਰ ਸਿੰਘ ਜੀ, ਕੀਤਾ ਜੀ ਸ਼ਮਸ਼ੇਰ ਸਿੰਘ ਜੀ, ਤੁਹਾਨੂੰ ਲੱਗਦਾ ਵੀ ਜਿਹੜਾ ਸੋਸ਼ਲ ਮੀਡੀਆ ਜਿੱਦਾਂ ਕਿਹਾ ਵੀ ਅੱਗੇ ਦੇ ਨਾਲੋਂ ਗੱਲ ਵੱਧ ਹੋ ਰਹੀ ਹੈ, ਕੀ ਇਹਦੇ ਨਾਲ ਫਰਕ ਪਿਆ ਆ? ਕੀ ਜਿਹੜਾ ਜੋ ਜੂਨ 84 ਦੇ ਵਿੱਚ ਹੋਇਆ, ਜੋ ਸੰਘਰਸ਼ ਚੱਲ ਰਿਹਾ ਆ, ਉਹ ਅੱਗੇ ਨਾਲੋਂ ਤੇਜ਼ ਹੋਇਆ ਸੋਸ਼ਲ ਮੀਡੀਆ ਦੇ ਆਉਣ ਨਾਲ? ਨਾਲੇ ਤੁਹਾਨੂੰ ਇਹ ਵੀ ਇਸ ਗੱਲ ਦਾ ਵੀ ਜਵਾਬ ਜ਼ਰੂਰ ਦਿਓ ਭਾਈ ਸ਼ਮਸ਼ੇਰ ਸਿੰਘ ਜੀ, ਵੀ ਕੀ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਹੁਣ ਤਾਂ ਸਗੋਂ ਪਰਸਨੈਲਿਟੀਜ਼ ਸੈਲੀਬ੍ਰਿਟੀਜ਼ ਦੇ ਉੱਤੇ ਵੀ ਇਸ ਚੀਜ਼ ਦਾ ਦਬਾਅ ਰਹਿੰਦਾ ਕਿ ਤੁਸੀਂ ਇਹਦੇ ਬਾਬਤ ਕੁਛ ਨਾ ਕੁਛ ਬੋਲੋ? ਦੇਖੋ ਜੀ, ਹੁਣ ਅਸੀਂ ਸੋਸ਼ਲ ਮੀਡੀਆ ਤੋਂ ਇਹ ਜ਼ਰੂਰ ਦੇਖ ਸਕਦੇ ਹਾਂ ਕਿ ਹਰ ਸਾਲ ਜੋ ਅਸੀਂ ਦੇਖਿਆ ਆ, ਹਰ ਸਾਲ 84 ਦੇ ਉੱਤੇ ਖਾਸ ਕਰਕੇ ਜਦੋਂ ਜੂਨ ਆਉਂਦਾ ਆ, ਹਰ ਸਾਲ ਵੱਧਦਾ ਜਾਂਦਾ ਆ ਕੰਮ। ਹੋਰ ਜ਼ਿਆਦਾ ਸਿੱਖ ਇਸ ਚੀਜ਼ ਦੇ ਵਿੱਚ ਆਪਣੀਆਂ ਟਿੱਪਣੀਆਂ ਦਿੰਦੇ ਆ, ਆਪਣੀ ਸਹਿਮਤੀ ਪ੍ਰਗਟਾਉਂਦੇ ਆ ਸਿੱਖਾਂ ਦੇ ਨਾਲ, ਸੰਘਰਸ਼ ਦੇ ਨਾਲ। ਅਸੀਂ ਇਸ ਚੀਜ਼ ਦੇ ਵਿਟਨੈਸ ਆ ਕਿ ਜਿਹੜੇ ਪਿਛਲੇ ਇੱਕ ਦਹਾਕੇ ਦੇ ਵਿੱਚ ਹੀ ਦੇਖਿਆ ਆ, ਗਾਂ ਦੀ ਗੱਲ ਚੱਲੀ ਜਾਂਦੀ ਆ। ਤਾਂ ਹੁਣ ਵੀ ਜਿੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਸ ਹਿਸਾਬ ਨਾਲ ਗੀਤ ਆਏ ਸੀਗੇ, ਜਿਸ ਹਿਸਾਬ ਨਾਲ ਪੰਜਾਬ ਦੀ ਖੁਦ ਮੁਖਤਿਆਰੀ, ਅਸੀਂ ਦਿੱਲੀ ਨੂੰ ਵੜਨ ਨਹੀਂ ਦੇਣਾ, ਉਹ ਜਿਹੜਾ ਜਜ਼ਬਾ ਸਿੱਖੀ ਦੇ ਵਿੱਚ ਉਹ ਸਾਰੀ ਚੀਜ਼ ਪੈਦਾ ਹੁੰਦੀ, ਜਿਹੜੀ ਅਣਖ ਸਾਨੂੰ ਦਿਖਾਈ ਦਿੰਦੀ ਆ, ਉਹ ਅਣਖ ਸਿੱਖਾਂ ਨੇ ਹੰਢਾਈ ਆ ਪੰਜਾਬ ਦੇ ਵਿੱਚ। ਮੁਗਲ ਰਾਜ ਵੀ ਸਿੱਖਾਂ ਨੇ ਉੱਥੋਂ ਪਲਟਿਆ, ਅੰਗਰੇਜ਼ਾਂ ਦਾ ਰਾਜ ਵੀ ਪਲਟਿਆ। ਹੁਣ ਭਾਰਤ ਦੇ ਨਾਲ ਸਭ ਤੋਂ ਵੱਡੇ ਪੱਧਰ ਦੇ ਉੱਤੇ ਟੱਕਰ ਲੈਣ ਵਾਲੀ ਕੌਮ ਸਿੱਖ ਕੌਮ ਆ। ਸੋ ਸੋਸ਼ਲ ਮੀਡੀਆ ਸਿਰਫ ਇੱਕ ਛੋਟੀ ਜਿਹੀ ਝਲਕ ਆ, ਤੇ ਜਿਹੜੇ ਬਾਕੀ ਦੇ ਸੈਲੈਬ੍ਰਿਟੀ ਵੀ ਕਹਿ ਲਓ, ਜਿਹੜੇ ਕੌਮ ਦੇ ਵਿੱਚ ਅਹਿਸਾਸ ਆ, ਉਹਨਾਂ ਦਾ ਅਸਰ ਆ ਉਹਨਾਂ ਦੇ ਉੱਤੇ, ਕਰਕੇ ਉਹ ਉਸ ਸਮਾਜ ਤੋਂ ਵੱਖ ਤਾਂ ਹੈ ਨਹੀਂ ਗੇ। ਨਾ ਕਿਸੇ ਸੈਲੈਬ੍ਰਿਟੀ ਨੇ ਸੰਘਰਸ਼ ਪੈਦਾ ਕੀਤਾ ਆ, ਉਹ ਤਾਂ ਦੱਸ ਸਕਦੇ ਆ, ਗਾ ਸਕਦੇ ਆ। ਸੋ ਜਿਹੜੇ ਅਸਲੀ ਯੋਧੇ ਆ, ਸੂਰਮੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ, ਉਹ ਉਹਨਾਂ ਦੇ ਗੁਰਸਿੱਖੀ ਦੇ ਅਮਲ ਝਲਕਾ ਮਾਰਦਾ ਹੈ ਸਾਰੇ ਪਾਸੇ। ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਹੋਰ ਸਿੱਖੀ ਵੱਲ ਜੁੜ ਰਹੇ ਆ, ਉਸ ਰਾਹ ਵੱਲ ਜਾ ਰਹੇ ਆ। ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਉਹੀ ਸਮੱਸਿਆ, ਉਹੀ ਚੁਣੌਤੀਆਂ ਕੌਮ ਦੇ ਸਾਹਮਣੇ ਪੇਸ਼ ਆ। ਤਾਂ ਇਸ ਜਿਹੜੀ 84 ਦੀ ਸਾਰਾ ਸੰਧਾਰ ਪਿਆ, ਉਹਦੇ ਵਿੱਚੋਂ ਜਿਹੜੇ ਗਾਂ ਵਾਲੇ ਰਾਹ ਆ, ਉਹਦੇ ਵਿੱਚੋਂ ਨਿਕਲਦੇ ਆ। ਸੋ ਜਦੋਂ ਅਸੀਂ ਉਹਨਾਂ ਗੁਰਸਿੱਖਾਂ ਦੇ ਜੀਵਨ ਨਾਲੋਂ ਅਲੱਗ ਅਸੀਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਅਸੀਂ ਸੋਚਦੇ ਹਾਂ ਕਿ ਅਸੀਂ ਦੁਨੀਆ ਦੇ ਵਿੱਚ ਆਪਣਾ ਥਾਂ ਬਣਾ ਸਕਦੇ ਹਾਂ, ਸਾਨੂੰ ਪਛਾਣ ਹੀ ਨਹੀਂ ਹੈਗੀ ਕਿ ਸਾਡਾ ਪਾਤਸ਼ਾਹੀ ਦੇ ਨਾਲ ਜਾਂ ਦੁਨੀਆ ਦੇ ਵਿੱਚ ਸਿੱਖਾਂ ਦਾ ਦੁਨੀਆ ਦੇ ਨਾਲ ਨਾਤਾ ਕੀ ਆ। ਤਾਂ ਇਸ ਜੰਗ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਸਿੱਖਾਂ ਦਾ ਦੁਨੀਆ ਦੇ ਵਿੱਚ ਪੋਜੀਸ਼ਨ ਕੀ ਆ। ਜੇ ਅਸੀਂ ਆਪਣੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੀ ਆ, ਜੇ ਅਸੀਂ ਆਪਣੇ ਆਜ਼ਾਦੀ ਦੀ, ਜੇ ਅਸੀਂ ਆਪਣੇ ਖਾਲਸੇ ਰਵੱਈਏ ਦੀ, ਬੋਲਬਾਲੇ ਦੀ ਗੱਲ ਕਰਨੀ ਆ, ਤਾਂ ਅਸੀਂ ਉਸ ਚੀਜ਼ ਦੇ ਉੱਤੇ ਖੜੇ ਹੋਏ ਆ, ਤਾਂ ਫਿਰ ਸਾਨੂੰ ਏਦਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਹੀ ਪੈਣਾ ਆ। ਕਰਕੇ ਇਹ ਸਾਰੇ ਪੰਥ ਦੇ ਇਤਿਹਾਸ ਦੇ ਵਿੱਚ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਜਦੋਂ ਸਿੱਖ ਭਾਈ ਬੂਟਾ ਸਿੰਘ, ਗਰਜਾ ਸਿੰਘ ਹੋ ਜਾਵੇ,
ਭਾਵੇਂ ਹੋਰ ਵੀ ਦਰਬਾਰ ਸਾਹਿਬ ਦੀਆਂ ਜੰਗਾਂ ਹੋਣ, ਜਦੋਂ ਸਿੱਖ ਉਸ ਚੀਜ਼ ਦੇ ਉੱਤੇ ਸਟੈਂਡ ਲੈਂਦੇ ਆ ਕਿ ਅਸੀਂ ਆਜ਼ਾਦ ਹਾਂ, ਅਸੀਂ ਅਧੀਨਗੀ ਨਹੀਂ ਮੰਨਣੀ, ਅਸੀਂ ਸਰਬੱਤ ਦੇ ਭਲੇ ਦਾ ਰਾਜ ਕਾਇਮ ਜੋ ਕਰਨਾ ਹੀ, ਹਮਲੇ ਹੁੰਦੇ ਆ ਬਸ ਫਿਰ ਆਹ ਤੁਹਾਡੇ ਸਾਹਮਣੇ ਹੀ ਆ, ਜੀ ਸਾਰੀਆਂ ਤਾਕਤਾਂ ਚਾਹੁੰਦੀਆਂ ਕਿ ਇਹਨਾਂ ਨੂੰ ਬਿਲਕੁਲ ਮਿਟਾ ਦਈਏ। ਜੀ ਸੋ ਅੱਛਾ ਸ਼ਮਸ਼ੇਰ ਸਿੰਘ ਸ਼ਮਸ਼ੇਰ ਜੀ ਸਿੰਘ, ਜੀ ਹਾਂਜੀ ਰਾਜੀ ਤੁਸੀਂ ਜੀ ਤੁਸੀਂ ਮੈਂ ਇਹ ਪੁੱਛਣਾ ਸੀਗਾ ਵੀ ਜਦੋਂ ਤੁਸੀਂ ਮੂਵੀ ਬਣਾ ਰਹੇ ਸੀਗੇ, ਦਸਤਾਵੇਜ਼ੀ ਮੂਵੀ ਬਣਾ ਰਹੇ ਸੀਗੇ, ਕਿੱਦਾਂ ਦੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਜਿਹੜੀਆਂ ਆਈਆਂ? ਕਿਉਂਕਿ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼, ਤਸਵੀਰਾਂ ਸਿੰਘਾਂ ਸ਼ਹੀਦਾਂ ਦੀਆਂ ਉਹ ਮੌਜੂਦ ਨੇ, ਕੁਛ ਨਵਾਂ ਵੀ ਤੁਹਾਨੂੰ ਇਸ ਦੇ ਵਿੱਚ ਲੱਭਿਆ ਹੁਣ? ਹਾਂਜੀ, ਸਭ ਤੋਂ ਵੱਡੀ ਚੁਣੌਤੀ ਇਹ ਆਈ ਸੀਗੀ ਕਿ ਜਿਹੜਾ ਹੁਣ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਹਨਾ, ਸੋਸ਼ਲ ਮੀਡੀਆ ਦੇ ਸਾਰਿਆਂ ਦੇ ਪੇਜ ਚੱਲਦੇ ਆ, ਸਾਰੇ ਹੀ ਚਾਹੁੰਦੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਨਾ ਸੀ। ਜਦੋਂ 13 ਮਈ ਨੂੰ ਟ੍ਰੇਲਰ ਰਿਲੀਜ਼ ਕੀਤਾ ਸੀਗਾ YouTube ਦੇ ਉੱਤੇ, ਜੀ ਕੁਝ ਘੰਟਿਆਂ ਦੇ ਵਿੱਚ ਉਹਦੇ ਹਜ਼ਾਰਾਂ ਵਿਊ ਹੋ ਗਏ ਸੀ, 24 ਘੰਟਿਆਂ ਦੇ ਵਿੱਚ ਉਹਦੇ 10,000 ਤੋਂ ਉੱਤੇ ਵਿਊ ਹੋ ਗਏ ਸੀਗੇ। 24 ਘੰਟਿਆਂ ਦੇ ਵਿੱਚ ਜਿਹੜੀ ਵੈਬਸਾਈਟ ਆ battleofamritsar.com, ਇੰਡੀਆ ਨੇ ਅਫੀਸ਼ੀਅਲ ਤੌਰ ਦੇ ਉੱਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਦੇ ਐਕਟ ਦੇ ਤਹਿਤ ਉਸ ਵੈਬਸਾਈਟ ਨੂੰ ਬੈਨ ਕਰਤਾ। ਹਾਲੇ ਤਾਂ ਗੱਲ ਇਹ ਚੱਲੀ ਸੀਗੀ, ਤਾਂ 23 ਮਈ ਨੂੰ ਜਦੋਂ ਅਸੀਂ ਅਨਾਉਂਸ ਕੀਤੇ ਕਿ ਵੈਨਿਊ ਇੰਗਲੈਂਡ ਦੇ ਵਿੱਚ ਇਹਨਾਂ ਵੈਨਿਊ ਦੇ ਉੱਤੇ ਆਹ ਦਸਤਾਵੇਜ਼ੀ ਦਿਖਾਈ ਜਾਊਗੀ, ਉਦੋਂ ਇੱਕ ਹਜ਼ਾਰਾਂ ਈਮੇਲ ਕੈਂਪੇਨ ਜਿਹੜੇ ਸਾਰੀਆਂ ਸੇਮ ਸੀਗੀਆਂ, ਜਿੱਦਾਂ ਸਟੇਟ ਸਪਾਂਸਰਡ ਕਾਪੀ ਪੇਸਟ, ਮਤਲਬ ਕਾਪੀ ਪੇਸਟ ਹਜ਼ਾਰਾਂ ਈਮੇਲਾਂ ਵੈਨਿਊ ਨੂੰ ਗਈਆਂ ਕਿ ਇਹ ਸੰਤ ਜਰਨੈਲ ਸਿੰਘ ਅੱਤਵਾਦੀ ਆ, ਇਹ ਅੱਤਵਾਦੀਆਂ ਨੂੰ ਇਹ ਗਲੋਰੀਫਾਈ ਕਰਦੇ ਆ, ਇਹ ਦਿਖਾਈ ਨਹੀਂ ਜਾਣੀ ਚਾਹੀਦੀ, ਇਹ ਬੈਨ ਕੀਤੀ ਜਾਣੀ ਚਾਹੀਦੀ। ਇੱਕ ਵੈਨਿਊ ਵਿੱਚ ਉਹ ਘਬਰਾ ਗਿਆ, ਉਹਨਾਂ ਨੇ ਬੈਕ ਟਰੈਕ ਕਰ ਲਿਆ। ਬਾਕੀ ਵੈਨਿਊ ਨੂੰ ਅਸੀਂ ਗੱਲ ਕੀਤੀ ਤਾਂ ਅਸੀਂ ਕਿਹਾ ਦੇਖੋ, ਅਸੀਂ ਆਪਣਾ ਇਤਿਹਾਸ ਸਾਨੂੰ ਪੇਸ਼ ਕਰਨ ਨੂੰ ਸਾਨੂੰ ਹੱਕ ਆ, ਅਸੀਂ ਆਪਣਾ ਜਿੱਦਾਂ ਮਰਜ਼ੀ ਇਤਿਹਾਸ ਪੇਸ਼ ਕਰੀਏ, ਅਸੀਂ ਭਾਵੇਂ ਮੂਵੀ ਬਣਾ ਦਈਏ, ਕਹਿ ਦਈਏ ਕਿ ਸੰਤ ਜਰਨੈਲ ਸਿੰਘ ਰੱਬ ਆ, ਤੁਹਾਨੂੰ ਕਿਸੇ ਹੋਰ ਨੂੰ ਕੀ ਇਤਰਾਜ਼ ਆ, ਇੱਕ ਮੂਵੀ ਆ, ਸਾਨੂੰ ਹੱਕ ਆ। ਸੋ ਅਸੀਂ ਵੈਨਿਊ ਦੇ ਨਾਲ ਗੱਲ ਕੀਤੀ, ਉਹ ਮੰਨ ਗਏ। ਜੂਨ ਪਹਿਲਾਂ ਨੂੰ ਇੰਸਟਾਗ੍ਰਾਮ ਦੇ ਉੱਤੇ, ਅੱਜ ਕੱਲ ਨੌਜਵਾਨ ਇੰਸਟਾਗ੍ਰਾਮ ਵੀ ਬਹੁਤ ਜ਼ਿਆਦਾ ਵਰਤਦੇ ਆ, ਪਹਿਲਾਂ ਨੂੰ ਜਿਹੜਾ ਡਾਕੂਮੈਂਟਰੀ ਦਾ ਪੋਸਟਰ ਸੀਗਾ, ਮੂਵੀ ਪੋਸਟਰ ਦੇ ਸਟਾਈਲ ਦੇ ਨਾਲ ਬਣਿਆ ਸੀਗਾ, ਉਹ ਬੈਨ ਕੀਤਾ ਗਿਆ ਇੰਸਟਾਗ੍ਰਾਮ ਤੋਂ। ਸਾਡੇ ਪੇਜ ਉੱਥੇ ਵੀ ਬੈਨ ਕਰਤਾ? ਹਾਂਜੀ, ਤਾਂ 3 ਜੂਨ ਨੂੰ ਪੂਰਾ ਪੇਜ ਹੀ ਬੈਨ ਕਰਤਾ। ਤਾਂ ਇਹ ਟਾਈਮਿੰਗ ਵੀ ਜਿਹੜੀ ਹੈਗੀ ਆ, ਅਸੀਂ ਦੇਖਦੇ ਹਾਂ ਹਰ ਸਾਲ ਜੂਨ ਦੇ ਸ਼ੁਰੂਆਤ ਦੇ ਵਿੱਚ ਹੀ ਇਹ ਕਰਦੇ ਆ। ਫਿਰ ਸਾਨੂੰ YouTube ਇੰਡੀਆ ਨੇ ਜਿਹੜਾ ਟ੍ਰੇਲਰ ਆ ਉਹੀ ਬੈਨ ਕਰਤਾ ਪੂਰੇ ਇੰਡੀਆ ਦੇ ਵਿੱਚ 3 ਜੂਨ ਨੂੰ। ਉਸੇ ਦਿਨ ਹੀ ਸਾਨੂੰ ਪਤਾ ਲੱਗਿਆ ਕਿ ਇਹ ਟ੍ਰੇਲਰ ਬੈਨ ਹੋ ਗਿਆ। ਫਿਰ ਜਿਹੜਾ ਇੰਸਟਾਗ੍ਰਾਮ ਦਾ ਪੇਜ ਹੈ, ਤੁਸੀਂ ਇਹ ਦੇਖ ਲਓ, ਉਹਦੇ ਸਿਰਫ 39 ਪੋਸਟ ਸੀਗੇ। ਇਹ ਨਹੀਂ ਕਿ ਹਜ਼ਾਰਾਂ ਪੋਸਟ ਪਾਤੇ ਜਾਂ ਕਰਦਾ, ਸਿਰਫ 39 ਪੋਸਟ। ਤਾਂ ਉਹਨਾਂ ਪੋਸਟਾਂ ਦੇ ਵਿੱਚ ਜਿਹੜੀ ਸੰਗਤ ਨੇ ਦੇਖਿਆ ਸੀਗਾ ਦਸਤਾਵੇਜ਼ੀ ਨੂੰ, ਉਹਨਾਂ ਦੇ ਇੰਟਰਵਿਊ ਕੀਤੇ ਸੀ, ਛੋਟੇ ਕਲਿੱਪ 30 ਸਕਿੰਟ ਦੇ। ਉਹ ਕੰਟੈਂਟ ਉਹਨਾਂ ਨੂੰ ਸਹੀ ਨਹੀਂ ਲੱਗਿਆ, ਉਹ ਬੈਨ ਕੀਤਾ। ਸੋ ਜੇ ਹੁਣ ਇੰਟਰਨੈਟ ਦੇ ਰਾਹੀਂ ਤੁਸੀਂ ਗੱਲ ਹੀ ਨਹੀਂ ਕਰ ਸਕਦੇ, ਤਾਂ ਫਿਰ ਤੁਹਾਨੂੰ ਪਰ ਕਿਰਪਾ ਹੈ ਕਿ ਅਸੀਂ WhatsApp ਰਾਹੀਂ, ਜਾਂ ਜਿਹੜੇ ਨੌਜਵਾਨ ਸਾਡੇ ਕਨੈਕਟ ਦੇ ਵਿੱਚ ਹੈਗੇ ਆ, ਜਿਨ੍ਹਾਂ ਦਾ ਨਾਲ ਸਾਡਾ ਰਾਬਤਾ ਹੈਗਾ, ਇਹ ਗੱਲ ਫੇਰ ਵੀ ਫੈਲ ਜਾਂਦੀ ਆ ਕਰਕੇ। ਜਿੰਨਾ ਤੁਸੀਂ ਉਸ ਚੀਜ਼ ਨੂੰ ਦਬਾਓ, ਓਨਾ ਹੀ ਉਹਨੇ ਉੱਭਰ ਕੇ ਬਾਹਰ ਆਉਣਾ। ਆਖਰ ਤਾਂ ਸੱਚ ਹੈ ਇਹਦੇ ਵਿੱਚ। ਜੀ ਪ੍ਰਵੀਨ, ਤੁਸੀਂ ਕੀ ਸਵਾਲ ਪੁੱਛਣ ਲੱਗੇ ਸੀਗੇ? ਦੇਖੋ, ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ ਸੀਗਾ ਵੀ ਜਦੋਂ ਤੁਹਾਡਾ YouTube ਬੈਨ ਹੋ ਗਿਆ, ਤੁਹਾਡਾ Instagram ਵੀ ਬੈਨ ਆ, ਤੇ ਇੱਕ ਪਾਸੇ ਅਸੀਂ ਉੱਥੇ ਪੜ੍ਹਦੇ ਹਾਂ, ਸੁਣਦੇ ਹਾਂ ਵੀ ਉੱਥੇ ਫਰੀडम ਆਫ ਸਪੀਚ ਆ, ਰਾਈਟ ਆਫ ਐਕਸਪ੍ਰੈਸ਼ਨ ਆ, ਤੇ ਇਹ ਤਾਂ ਵਰਲਡ ਵਾਈਡ ਗੱਲ ਫੈਲ ਗਈ ਬਈ ਕਿੱਥੇ ਤੁਸੀਂ ਇਹ ਚੀਜ਼ਾਂ ਦੇ ਉੱਤੇ ਜਦੋਂ ਬੈਨ ਲਾ ਦਿੰਦੇ ਆ, ਤੇ ਫਿਰ ਤੁਹਾਡਾ ਆਹ ਜਿਹੜੀ ਗੱਲਾਂ ਤੁਸੀਂ ਦਾਅਵੇ ਕਰਦੇ ਆ, ਇਹ ਤਾਂ ਆਲਰੇਡੀ ਸਸਪੈਂਡ ਹੋ ਜਾਂਦੀਆਂ ਫਿਰ। ਬਿਲਕੁਲ ਨਾ, ਇੰਡੀਆ ਨੂੰ ਇੱਕ ਖਾਸ ਨੈਰੇਟਿਵ ਦੇ ਨਾਲ ਬਹੁਤ ਜ਼ਿਆਦੀ ਤਕਲੀਫ ਆ। ਤੁਸੀਂ ਹਿਊਮਨ ਰਾਈਟਸ ਦੀ ਜਿੰਨੀ ਮਰਜ਼ੀ ਗੱਲ ਕਰ ਲਓ, ਉਹਨਾਂ ਨੂੰ ਇੰਨੀ ਜ਼ਿਆਦੀ ਤਕਲੀਫ ਨਹੀਂ ਹੈਗੀ ਕਿ ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ। ਜਦੋਂ ਤੁਸੀਂ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਆ, ਇੰਡੀਆ ਨੂੰ ਤਾਂ ਇਹਨਾਂ ਦੇਸ਼ਾਂ ਨੂੰ ਬਹੁਤ ਜ਼ਿਆਦੀ ਇਸ ਚੀਜ਼ ਦੇ ਨਾਲ ਸਮੱਸਿਆ ਆ। ਸੋ ਜੇ ਪਰ ਅਸੀਂ ਹਥਿਆਰਬੰਦ ਸੰਘਰਸ਼ ਦੀ ਗੱਲ ਕੱਟ ਦਈਏ, ਫਿਰ ਸਾਡਾ ਇਤਿਹਾਸ ਕਿੱਥੇ ਰਹਿ ਜਾਂਦਾ? ਅਸੀਂ ਸ਼ਸਤਰਧਾਰੀ ਕੌਮ ਆ। ਇਹ ਹਿਊਮਨ ਰਾਈਟਸ ਦੇ ਐਂਗਲ ਤੋਂ ਵੀ ਮੇਰੇ ਖਿਆਲ ਹੈ ਵੀ ਸਾਨੂੰ ਥੋੜੀ ਚਰਚਾ ਕਰ ਲੈਣੀ ਚਾਹੀਦੀ ਆ। ਭਾਈ ਜਸਵੰਤ ਸਿੰਘ ਖਾਲੜਾ ਜੀ ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਖਾਤਰ ਲੜਨ ਵਾਲਿਆਂ ਦੇ ਵਿੱਚੋਂ ਜਾਣੇ ਜਾਂਦੇ ਆ। ਉਹਨਾਂ ਦੀ ਸ਼ਹਾਦਤ ਵੇਖ ਲਓ ਕਿਵੇਂ ਹੁੰਦੀ ਆ। ਅਮਨੈਸਟੀ ਇੰਟਰਨੈਸ਼ਨਲ ਦੇਖ ਲਓ ਤੁਸੀਂ, ਉਹਨੂੰ ਉੱਥੋਂ ਆਫਿਸ ਤੱਕ ਚੁਕਾ ਲਿਆ ਜਾਂਦਾ।
ਹਾਂਜੀ ਜੀ ਸਹੀ ਹੈ। ਜਿਹੜੇ ਗੌਰੀ ਲੰਕੇਸ਼ ਵਰਗੇ ਲੋਕ ਆ, ਮਾਰ ਹਾਲਾਂਕਿ ਦਿੱਤਾ ਚਲੋ ਜਾਂਦਾ। ਹਾਂ, ਤੁਸੀਂ ਉਹਨਾਂ ਨੂੰ ਕਹੋਗੇ ਕਿ ਉਹ ਤਾਂ ਯਾਰ ਲੈਫਟਿਸਟ ਆ, ਭਾਵੇਂ ਕੋਈ ਵੀ ਆ, ਐਟਲੀਸਟ ਉਹ ਮਾਈਨੋਰਿਟੀਜ਼ ਦੀ ਗੱਲ ਤਾਂ ਕਰਦੇ ਸੀ, ਉਹ ਬੋਲਦੇ ਤਾਂ ਸੀਗੇ ਵੀ ਯਾਰ ਜਿਹੜੇ ਸੱਜੇ ਪੱਖੀ ਕੱਟੜਪੰਥੀ ਆ, ਇਹ ਆਹ ਕਰ ਰਹੇ ਆ। ਦਬੋਲਕਰ ਵਰਗੇ ਬਥੇਰੇ ਤੁਹਾਨੂੰ ਇਹੋ ਜਿਹੇ ਇੰਸੀਡੈਂਟਸ ਮਿਲ ਜਾਣਗੇ। ਤਾਂ ਮੇਰੇ ਖਿਆਲ ਹੈ ਕਿ ਹਿਊਮਨ ਰਾਈਟਸ ਤੋਂ ਵੀ ਸਾਨੂੰ ਰੀਥਿੰਕ ਕਰਨਾ ਪੈਣਾ ਵਾ, ਕਿ ਉੱਥੇ ਹਿਊਮਨ ਰਾਈਟ ਵਾਲਾ ਵੀ ਐਂਗਲ ਹੈ ਜਿਹੜਾ ਉਹ ਕੋਈ ਬੜਾ ਉੱਥੇ ਕੋਈ ਸਾਫ਼ ਸਟੱਡੀ ਨਹੀਂ ਹੈ, ਦੇ ਵਿੱਚ ਉਹ ਸਾਫ਼ ਨਹੀਂ ਹੈ। ਉੱਥੇ ਵੀ ਮਾੜਾ ਹੀ ਆ ਉਹਨਾਂ ਦੇ ਜਿਹੜੇ ਉਹ ਹਾਂਜੀ, ਹਾਂਜੀ। ਹਾਲਾਤ ਉਸਦੇ ਬਿਲਕੁਲ, ਵਿੱਚ। ਜਦੋਂ ਅਸੀਂ ਨਾ ਐਮਨੈਸਟੀ ਦੇ ਨਾਲ ਲਿੰਕ ਅਪ ਕਰ ਜਾਂਦੇ, ਹੋਰ ਘੱਟ ਗਿਣਤੀਆਂ ਦੇ ਨਾਲ ਲਿੰਕ ਅਪ ਕਰਕੇ ਇੱਕ ਵੱਡਾ ਫਰੰਟ ਬਣ ਜਾਂਦਾ, ਫਿਰ ਬਹੁਤ ਹਾਂਜੀ, ਜ਼ਿਆਦਾ ਹਾਂਜੀ। ਸਟੇਟ ਨੂੰ ਪੇਸ਼ ਹੁੰਦਾ ਆ। ਜੇ ਹੂੰ, ਤੁਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਹਿਊਮਨ ਰਾਈਟਸ ਦੀ ਗੱਲ ਕਰੋ, ਫਿਰ ਹੂੰ, ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ, ਜਿੱਥੇ ਤੱਕ ਹੀ ਦੇਖਿਆ ਕਰਕੇ ਹੁਣ ਜਸਵੰਤ ਸਿੰਘ ਖਾਲੜੇ ਦੇ ਨਾਲ ਵੀ ਹੋਰ ਵੀ ਵਰਕਰ ਸੀਗੇ ਜਿਨ੍ਹਾਂ ਨੂੰ ਨਹੀਂ ਉਹਨਾਂ ਨੇ ਚੱਕ ਕੇ ਉਹਨਾਂ ਦੇ ਐਨਕਾਊਂਟਰ ਬਣਾਇਆ। ਹੂੰ, ਐਮਨੈਸਟੀ ਇੰਟਰਨੈਸ਼ਨਲ ਦੇ ਕੋਈ ਬੰਦੇ ਨੂੰ ਕਿਹੜੇ ਨੂੰ ਚੱਕ ਕੇ ਐਨਕਾਊਂਟਰ ਬਣਾਇਆ ਉਹਨਾਂ ਨੇ। ਹੂੰ, ਹੂੰ, ਜਿਸ ਹੂੰ, ਹਿਸਾਬ ਨਾਲ ਸਿੱਖਾਂ ਨੂੰ ਟਾਰਗੇਟ ਕਰਦੇ ਆ, ਉਹ ਹੂੰ। ਟੋਟਲੀ ਡਿਫਰੈਂਟ ਆ। ਇੱਥੇ ਇੰਗਲੈਂਡ ਦੇ ਵਿੱਚ ਨੌਜਵਾਨਾਂ ਨੂੰ ਅਰੈਸਟ ਕੀਤਾ ਜਾਂਦਾ, ਉਹਨਾਂ ਦੀ ਮਿਡਲੈਂਡਸ ਦਾ ਕੇਸ ਹੋਇਆ ਸੀ ਤੁਹਾਡੇ ਉੱਤੇ। ਮਿਡਲੈਂਡਸ ਦਾ ਕੇਸ ਹੋਇਆ, ਜੱਗੀ ਹੂੰ, ਨੂੰ ਉੱਥੇ ਵੈਬਸਾਈਟ ਪਿੱਛੇ ਨੈਵਰ ਫੋਰਗੇਟ 84 ਦੇ 5 ਸਾਲ ਹੋ ਗਏ ਬੈਠਿਆਂ ਨੂੰ। ਰਾਈਟ। ਹਾਂਜੀ। ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਯੰਗ ਸਟੂਡੈਂਟ ਕੁੜੀ ਸੀਗੀ, ਜਿਹੜਾ ਆਸਕ ਇੰਡੀਆ ਵਾਈ ਦੀ ਕੈਂਪੇਨ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ, ਉਹਨੂੰ ਕੁਝ ਦਿਨਾਂ ਬਾਅਦ ਛੱਡ ਦਿੱਤਾ ਸੀਗਾ। ਜੀ, ਜੀ। ਸਿੱਖਾਂ ਦੇ ਪਿੱਛੇ ਇੰਨਾ ਜ਼ਿਆਦਾ ਸਟੇਟ ਦਾ ਇੱਕ ਦਹਿਸ਼ਤ ਬਣਾ ਕੇ ਰੱਖਦੀ ਹੈ ਕਿ ਤੁਹਾਨੂੰ ਬਿਲਕੁਲ ਹੀ ਨਹੀਂ ਹੱਕ ਹੈਗਾ। ਸੋ ਹੂੰ। ਹੋਰ ਸਾਊਥ ਅਮਰੀਕਨ ਦੇਸ਼ਾਂ ਦੇ ਵਿੱਚੋਂ, ਹੋਰਾਂ ਦੇ ਦੇਸ਼ਾਂ ਦੇ ਵਿੱਚ ਤੁਸੀਂ ਦੇਖ ਸਕਦੇ ਏਦਾਂ ਦਾ ਜੀ। ਅਪਰੋਚ। ਜੀ। ਪ੍ਰਵੀਨ ਜੀ, ਸ਼ਮਸ਼ੇਰ ਸਿੰਘ ਜੀ ਮੂਵੀਜ਼ ਦੀ ਗੱਲ ਕਰ ਰਹੇ ਆ, ਉਹ ਤਾਂ ਨਾ ਬਾਲੀਵੁੱਡ ਯੰਗ ਐਂਗਰੀ ਮੈਨ ਦੇ ਨਾਂ ਤੇ ਬੜਾ ਭਰਿਆ ਪਿਆ ਆ। ਸਿਸਟਮ ਹਾਂਜੀ। ਦੇ ਖਿਲਾਫ ਜਿਹੜੇ ਖੜੇ ਹੋਣ ਵਾਲੀਆਂ ਮੂਵੀਆਂ ਬਹੁਤ ਚੱਲਦੀਆਂ, ਵਾਇਲੈਂਸ ਬੜੀ ਹੂੰ। ਚੱਲਦੀ ਆ ਉਹਨਾਂ ਦੀਆਂ ਮੂਵੀਆਂ 'ਚ। ਪਰ ਜੀ, ਜਦੋਂ ਬਿਲਕੁਲ। ਅਸਲੀਅਤ 'ਚ ਜਿੱਥੇ ਖੜਨ ਵਾਲੀ ਕਰਨ ਵਾਲੀ ਗੱਲ ਆਉਂਦੀ ਆ, ਉਹਦੇ ਤੇ ਇਹਨਾਂ ਦਾ ਬੜੀ ਝੱਟ ਦੇਣੀ ਲੱਤਾਂ ਜਿਹੜੀਆਂ ਕੰਬਣ ਲੱਗ ਜਾਂਦੀਆਂ, ਯਾਰ ਏਦਾਂ ਨਾ ਕਰੋ। ਇਹ ਚੀਜ਼ ਹੂੰ। ਜਿਹੜੀ ਉਹ ਨਾ ਹੋਵੇ, ਉਸ ਚੀਜ਼ ਤੋਂ ਜੀ। ਇਹਨਾਂ ਨੂੰ ਬਹੁਤ ਡਰ ਲੱਗਦਾ। ਹੁਣ ਤੁਸੀਂ ਮੂਵੀ ਦੇ ਵਿੱਚ ਦੇਖ ਲਓ, ਇੱਕ ਪਾਸੇ ਆਪਾਂ RRR ਦੇਖਦੇ ਆ, ਉਹ ਜਿਹੜੀ ਕਿੰਨੀਆਂ ਮੂਵੀਆਂ ਆ। ਸਿੱਧੂ ਹਾਂਜੀ। ਮੂਸੇਵਾਲਾ ਵੀ ਆਪਣੀ ਲਾਸਟ ਇੰਟਰਵਿਊ 'ਚ ਇਦਾਂ ਦੀਆਂ ਗੱਲਾਂ ਕਰ ਰਿਹਾ ਸੀ, ਕਹਿ ਰਿਹਾ ਸੀ, ਹੂੰ, ਉਹ ਦੇਖੋ ਵੀ ਆਪ ਤਾਂ ਇਹ ਵਾਇਲੈਂਟ ਪੂਰੀ ਤਰ੍ਹਾਂ ਪਰੋਸ ਦਿੰਦੇ ਆ, ਪਰ ਜਦੋਂ ਕੋਈ ਹੂੰ। ਇਹਨਾਂ ਦੇ ਖਿਲਾਫ ਬਾਗੀ ਹੋਣ ਦੀ ਗੱਲ ਕਰਦਾ ਆ, ਉਦੋਂ ਜੀ। ਹਥਿਆਰ ਵੀ ਮਾੜੇ, ਉਦੋਂ ਵਾਇਲੈਂਸ ਵੀ ਮਾੜੀ। ਇਹ ਦੇਖੋ ਨੈਰੇਟਿਵ ਕਿਸ ਤਰੀਕੇ ਦੇ ਨਾਲ ਸਿਰਜਦੇ ਨੇ, ਕਿਸ ਤਰੀਕੇ ਦੇ ਨਾਲ ਲੋਕਾਂ ਦਾ ਬ੍ਰੇਨ ਵਾਸ਼ ਕਰ ਰਹੇ ਨੇ। ਸੋ ਸੋ ਇਹ ਬੜੀ ਕਹਿ ਲਓ ਵੀ ਉਹਨਾਂ ਦੀ ਹਿਪੋਕ੍ਰਿਟੀਕਲ ਜੀ ਜਿਹੜੀ ਗੱਲ ਆ ਖੁਦ ਦੀ, ਜਿਹੜੀ ਸਟੇਟ ਦੀ ਆ ਉਹ ਚੱਲ ਰਹੀ ਆ। ਜਦੋਂ ਹੂੰ, ਹੁਣ ਮੈਂ ਇੱਥੇ ਸਟੇਟ ਸ਼ਬਦ ਵਰਤ ਰਿਹਾ, ਉਹਦਾ ਮਤਲਬ ਆ ਇੰਡੀਅਨ ਸਟੇਟ, ਯਾਨੀ ਕਿ ਪੂਰੇ ਦਾ ਪੂਰਾ ਭਾਰਤ, ਹਾਂਜੀ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਸਿਸਟਮ। ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੂੰ। ਚੱਲ ਰਿਹਾ ਹੈਗਾ ਆ। ਅੱਛਾ, ਸਾਨੂੰ ਸ਼ਮਸ਼ੇਰ ਜੀ ਇੱਕ ਗੱਲ ਹੋਰ ਦੱਸੋ ਵੀ ਜਦੋਂ ਤੁਸੀਂ ਡਾਕੂਮੈਂਟਰੀ ਬਣਾਈ ਤੇ ਉੱਥੋਂ ਡਾਕੂਮੈਂਟਸ ਜਾਂ ਕੁਛ ਹੋਰ ਹਵਾਲੇ ਜਾਂ ਫੁਟੇਜ ਵਗੈਰਾ, ਇਹ ਸਾਰਾ ਕੁਛ ਐਕਸੈਸ ਕਰਨਾ ਕਿੰਨਾ ਕੁ ਔਖਾ ਸੀਗਾ? ਕਿਉਂਕਿ ਬਹੁਤ ਸਾਰਾ ਜਿਵੇਂ ਆਪਾਂ ਜ਼ਿਕਰ ਆਉਂਦਾ ਵੀ ਇੱਕ ਵਾਰੀ ਲਾਇਬ੍ਰੇਰੀ ਦਾ ਵਿੱਚੋਂ ਬਹੁਤ ਚੀਜ਼ਾਂ ਕੱਢ ਕੇ ਸਾੜ ਦਿੱਤੀਆਂ ਗਈਆਂ, ਸ਼ਾਹਨਾਮੇ ਲੈ ਦਾ ਕੇ ਗਏ। ਇਤਿਹਾਸ, ਹੂੰ, ਹਾਂਜੀ, ਲੈ ਗਏ ਕੁਛ ਨਾਲ, ਹਨਾ? ਹੂੰ। ਤਾਂ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਐਕਸੈਸ ਕਰਨੀਆਂ ਕੁਛ ਸੌਖੀਆਂ ਨਹੀਂ ਸੀ ਹੋਣੀਆਂ, ਖਾਸ ਕਰਕੇ ਜਦੋਂ ਉੱਥੋਂ ਪਤਾ ਲੱਗ ਜਾਂਦਾ ਵੀ ਤੁਸੀਂ ਡਾਕੂਮੈਂਟਰੀ ਬਣਾਉਣ ਜਾ ਰਹੇ ਹੋ। ਹਾਂਜੀ, ਇਹ ਪ੍ਰੋਸੈਸ 2016 ਦੇ ਵਿੱਚ ਸ਼ੁਰੂ ਕੀਤਾ ਸੀਗਾ। ਠੀਕ ਹੈ। ਅਸੀਂ ਵੱਖ-ਵੱਖ ਲੋਕੇਸ਼ਨਾਂ ਦੇ ਵਿੱਚ ਜਾ ਕੇ ਜਿਹੜੇ ਚਸ਼ਮਦੀਦ ਗਵਾਹ ਸੀਗੇ, ਉਹਨਾਂ ਦੇ ਨਾਲ ਗੱਲ ਕੀਤੀ। ਤਾਂ ਹਾਂਜੀ। ਪਹਿਲਾਂ ਵੀ ਸਾਡੇ ਉਹ ਤੋਂ ਕਈ ਸਮੇਂ ਦਾ, ਕਈ ਸਾਲਾਂ ਦਾ ਰਿਸਰਚ ਚੱਲਦਾ ਸੀਗਾ, ਹੂੰ। ਕਿ ਅਸੀਂ ਉਹ ਜਿਹੜਾ ਇੰਟਰਵਿਊ ਦਾ ਪ੍ਰੋਸੈਸ ਸ਼ੁਰੂ ਕਰ ਸਕੀਏ। ਹਾਂਜੀ। ਤਾਂ ਸਾਨੂੰ ਕਾਫ਼ੀ ਟਾਈਮ ਲੱਗ ਗਿਆ ਕਿ ਅਸੀਂ ਉਸ ਸਮੇਂ ਦੇ ਜਿਹੜੇ ਸਿਆਸੀ ਦੌਰ ਸੀਗੇ, ਡਾਇਨਾਮਿਕ ਸੀਗੇ, ਉਹਨੂੰ ਚੰਗੀ ਤਰ੍ਹਾਂ ਸਮਝੀਏ। ਜਿਹੜੇ ਆਈ ਵਿਟਨੈਸ ਦੇ ਅਕਾਊਂਟ ਆ, ਉਹਨਾਂ ਨੂੰ ਦੇਖੀਏ। ਜਿਹੜੀ ਅਸੀਂ ਜੰਗ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਸੀਗੇ ਕਿ ਕੀ ਹੋਇਆ ਸੀਗਾ ਉਸ ਹਫ਼ਤੇ 10 ਦਿਨਾਂ ਦੇ ਵਿੱਚ। ਹਾਂਜੀ। ਫਿਰ ਜਦੋਂ ਇੰਟਰਵਿਊ ਤਿਆਰ ਹੋ ਗਏ ਸੀਗੇ, ਅਸੀਂ ਕਰ ਲਏ ਸੀਗੇ, ਅਸੀਂ ਆਪਣੇ ਜਿਹੜੇ ਸਵਾਲ ਪੇਸ਼ ਕਰਨੇ ਸੀਗੇ, ਫਿਰ ਜੀ। ਸਾਡੇ ਕੋਲ ਤਕਰੀਬਨ 80 ਘੰਟੇ ਦੀ ਫੁਟੇਜ ਸੀਗੀ, ਵਾਹ! ਜਿਹੜੀ ਅਸੀਂ ਮਿੰਟ ਬਾਏ ਮਿੰਟ ਦੇਖੀ। ਤਾਂ ਉਹਨੂੰ ਦੇਖ ਕੇ ਉਹਦੇ ਵਿੱਚੋਂ ਅਸੀਂ ਇੱਕ ਜਿਹੜਾ ਨੈਰੇਟਿਵ ਪੇਸ਼ ਕਰਨਾ ਸੀਗਾ, ਉਹਦੇ ਵਿੱਚੋਂ ਕੱਲੀ-ਕੱਲੀ ਕਲਿੱਪ ਨੂੰ ਦੇਖ ਕੇ, ਉਹਨੂੰ ਸਮਝ ਕੇ, ਉਹਦੀ ਸੀਕੁਐਂਸਿੰਗ ਕੀਤੀ। ਤਾਂ ਉਹ ਅਸੀਂ ਜਿਸ ਹਿਸਾਬ ਨਾਲ ਕਿ ਜਿਹੜੀ ਸੁਰਮਗਤੀ ਦੀ ਅਸੀਂ ਗੱਲ ਕਰਦੇ ਹਾਂ, ਉਹਦੀ ਇੱਕ ਉਹਨੂੰ ਰੂਪਮਾਨ ਕੀਤਾ ਜਾਵੇ। ਤਾਂ ਫਿਰ ਪੋਸਟ ਪ੍ਰੋਡਕਸ਼ਨ ਜਿਹੜਾ ਐਡੀਟਿੰਗ ਵਗੈਰਾ ਦਾ ਪ੍ਰੋਸੈਸ ਹੈ, ਆਰਟ ਵਰਕ ਵੀ ਤਿਆਰ ਕੀਤਾ ਗਿਆ ਸੀਗਾ, ਹੂੰ, ਉਹ ਹੂੰ। ਹਾਂਜੀ। 2018 ਦੇ ਵਿੱਚ ਸ਼ੁਰੂ ਹੋਇਆ ਸੀਗਾ। ਤਾਂ ਉਹਦੇ ਵਿੱਚ ਜਿਹੜੇ ਦੁਨੀਆ ਭਰ ਦੇ ਨਿਊਜ਼ ਆਰਕਾਈਵ ਆ, ਉਹਨਾਂ ਦੇ ਵਿੱਚੋਂ ਜਾ ਕੇ ਉਸ ਟਾਈਮ ਦੀ ਜਿਹੜੀ ਫੁਟੇਜ ਸੀਗੀ ਉਹਨਾਂ ਨੇ ਬਣਾਈ ਕਰਕੇ, ਜਦੋਂ ਸੰਤ ਦਰਬਾਰ ਸਾਹਿਬ ਤੇ ਸੀਗੇ,
ਉਦੋਂ ਦੁਨੀਆ ਭਰ ਦਾ ਮੀਡੀਆ ਦਰਬਾਰ ਸਾਹਿਬ ਪਹੁੰਚਿਆ ਹੋਇਆ ਸੀਗਾ, ਫਰਾਂਸ ਕੀ ਕੈਨੇਡਾ, ਅਮਰੀਕਾ, UK ਤੋਂ ਲੈ ਕੇ ਤਾਂ ਉਹਨਾਂ ਦੇ ਆਰਕਾਈਵਾਂ ਦੇ ਵਿੱਚੋਂ ਦੇਖਣਾ ਬਹੁਤ ਹੀ ਹੰਡਰਡਸ ਆਫ ਘੰਟੇ ਸੀਗੇ ਉਹਨਾਂ ਦੇ ਵਿੱਚ, ਉਹ ਆਰਕਾਈਵਾਂ ਦੇ ਵਿੱਚੋਂ ਦੇਖ ਕੇ ਫੁਟੇਜ ਕੱਢਣੀ। ਆਰਟ ਵਰਕ ਵੀ ਤਿਆਰ ਕੀਤੀ ਗਈ ਆ, ਇੱਕ ਸਿੱਖ ਆਰਟਿਸਟ ਦੇ ਨਾਲ ਅਸੀਂ ਕੰਮ ਕੀਤਾ ਸੀਗਾ, ਤਾਂ ਅਸੀਂ ਉਹ ਮਾਹੌਲ ਪੇਸ਼ ਕਰਨਾ ਚਾਹੁੰਦੇ ਸੀ। ਫਿਰ ਅਸੀਂ ਸਾਊਂਡਸਕੇਪ ਤਿਆਰ ਕੀਤਾ। ਅਸੀਂ ਚਾਹੁੰਦੇ ਇਸ ਕਰਕੇ ਸਿੱਖਾਂ ਦੀ ਡਾਕੂਮੈਂਟਰੀ ਹੈ, ਜਿਹੜਾ ਸਾਊਂਡ ਆ ਉਹ ਸਾਡੇ ਤੰਤੀ ਸਾਜ਼ਾਂ ਦੇ ਨਾਲ ਬਣਨਾ ਚਾਹੀਦਾ ਆ। ਸੋ ਉਹਦਾ ਪੂਰਾ ਬਕਾਇਦਾ ਸਾਊਂਡ ਤਿਆਰ ਕੀਤਾ, ਜਿਸ ਹਿਸਾਬ ਨਾਲ ਜੰਗ ਦਾ ਆਡੀਓ ਆਉਂਦਾ, ਧਮਾਕੇ, ਗੋਲੀਆਂ ਚੱਲਦੀਆਂ ਆ, ਤਾਂ ਜਿਹੜਾ ਬਾਕੀ ਦਾ ਵੀ ਜਿਹੜਾ ਸਾਨੂੰ ਸਾਡੀ ਇਮੋਸ਼ਨ ਨੂੰ ਖਿੱਚਣ ਵਾਲੀ ਚੀਜ਼ ਆ, ਉਹਦਾ ਸਾਊਂਡ ਸਾਡੇ ਵਿਰਸੇ ਚੋਂ ਆਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਸੀਗਾ ਕਰਕੇ। ਜਿਸ ਹਾਂਜੀ ਸ਼ਮਸ਼ੇਰ ਜੀ, ਜਦੋਂ ਬਰਮਿੰਗਮ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਇਹਦੇ ਬਾਰੇ, ਬੈਟਲ ਆਫ ਅੰਮ੍ਰਿਤਸਰ ਦੇ ਬਾਰੇ, ਹਨਾ, ਬਰਮਿੰਗਮ ਦੇ ਵਿੱਚ ਬਹੁਤ ਚੰਗਾ ਹੁੰਗਾਰਾ ਤੁਹਾਨੂੰ ਮਿਲਿਆ। ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਤੁਹਾਨੂੰ ਮੈਸੇਜਸ ਆਉਂਦੇ ਹੋਣਗੇ ਵੀ ਆ ਵਧੀਆ ਬਣੀ, ਫੀਡਬੈਕ ਤਾਂ ਕਿਉਂਕਿ ਮਿਲ ਹੀ ਜਾਂਦਾ ਵਾ। ਕਦੇ ਇਹੋ ਜਿਹੇ ਉਪਰਾਲੇ ਹੋਏ ਆ ਵੀ ਜਿਹੜੀ ਸੰਗਤ ਉੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ YouTube ਤੋਂ ਐਕਸੈਸ ਨਹੀਂ ਕਰ ਸਕਦੀ, ਤੁਸੀਂ ਦੱਸਿਆ ਸੀਗਾ, ਹਨਾ, ਤਾਂ ਉਹਨਾਂ ਨੂੰ ਕਿਸ ਹੋਰ ਜ਼ਰੀਏ ਨਾਲ ਉੱਥੋਂ ਤੱਕ ਦੀ ਆਡੀਅੰਸ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾਵੇ ਜਾਂ ਕਿਵੇਂ? ਹਾਂਜੀ, ਅਸੀਂ ਜਿਹੜੀ ਰਿਲੀਜ਼ ਹੈ ਡਾਕੂਮੈਂਟਰੀ ਦੀ, ਅਸੀਂ ਵੱਖ-ਵੱਖ ਪੜਾਅ ਦੇ ਵਿੱਚ ਕਰ ਰਹੇ ਹਾਂ। ਪਹਿਲਾਂ ਇੰਗਲੈਂਡ, ਫਿਰ ਕੈਨੇਡਾ ਤਾਂ ਅਮਰੀਕਾ, ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ ਵੱਲ ਜਾ ਰਹੇ ਹਾਂ। ਅਮਰੀਕਾ ਤੇ ਕੈਨੇਡਾ ਸੈਕੰਡ ਪੜਾਅ ਦੇ ਵਿੱਚ? ਹਾਂਜੀ, ਉਹ ਹੁਣ ਲਾਈਵ ਹੋ ਰਹੇ ਆ, ਜਿੱਦਾਂ ਜੂਨ ਦੀ ਐਂਡ ਦੇ ਵਿੱਚ। ਇਸ ਮਹੀਨੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਈ ਗੁਰੂ ਘਰਾਂ ਦੇ ਵਿੱਚ ਇਹ ਦਿਖਾਈ ਜਾਣੀ, ਸੋ ਆਪਾਂ ਉਸ ਦੇ ਬਾਰੇ ਵੀ ਜਿਹੜੀ ਗੱਲ ਜੀ ਸੋ ਪੰਜਾਬ ਵੱਲ ਲੈ ਕੇ ਜਾਣ ਦੀ ਡਾਕੂਮੈਂਟਰੀ ਦਾ ਵੀ ਅਸੀਂ ਬਣਾਉਣੇ ਆ ਪ੍ਰੋਗਰਾਮ ਕਰਕੇ। ਉੱਥੇ ਜਿਹੜੀ ਸੈਂਸਰ ਬੋਰਡ ਆ, ਉਹਨੇ ਕਦੀ ਪ੍ਰਵਾਨਗੀ ਇਸ ਡਾਕੂਮੈਂਟਰੀ ਨੂੰ ਨਹੀਂ ਦੇਣੀ, ਨਾ ਅਸੀਂ ਉਹਨਾਂ ਕੋਲ ਪ੍ਰਵਾਨਗੀ ਮੰਗਣਾ ਸਹੀ ਸਮਝਦੇ ਆ ਕਰਕੇ, ਜਿਸ ਹਿਸਾਬ ਨਾਲ ਤਿਆਰ ਕੀਤੀ ਗਈ ਆ। ਸੋ ਉਹਦੇ ਜਿਹੜੇ ਪਿੱਛੇ ਜਿਹੜੇ ਟੈਕਨੀਕਲ ਕਹਿ ਲਓ ਚੈਲੰਜ ਆ ਕਿ ਕਿਸ ਤਰੀਕੇ ਦੇ ਨਾਲ ਦਿਖਾਈ ਜਾਵੇ, ਉਹਦਾ ਅਸੀਂ ਬੈਠ ਕੇ ਹਲੇ ਬਣਾਉਣਾ ਆ, ਉਹਦਾ ਪ੍ਰੋਗਰਾਮ ਤਿਆਰ ਹੋਣਾ ਹੈ, ਪ੍ਰੋਗਰਾਮ ਤਿਆਰ ਕਰਨੀ, ਉਹਦੀ ਨੀਤੀ ਵੀ ਸਾਨੂੰ ਦੇਖਣੀ ਪੈਣੀ ਕਰਕੇ। ਜਿਹੜੀ ਆਰਕਾਈਵ ਫੁਟੇਜ ਦੀ ਮੈਂ ਗੱਲ ਕੀਤੀ ਸੀਗੀ, ਉਹ ਉਹਨਾਂ ਦੀ ਨਿੱਜੀ ਜਾਇਦਾਦ ਆ, ਜਿਹੜੇ ਉਹ ਆਰਕਾਈਵ ਨੇ ਬਣਾਈ ਆ ਕਿ ITN ਨਿਊਜ਼ ਨੇ ਫੁਟੇਜ ਤਿਆਰ ਕੀਤੀ ਆ, ਉਹਨਾਂ ਦੀ ਪ੍ਰੋਪਰਟੀ ਆ। ਸੋ ਉਹ ਫੁਟੇਜ ਦੇ ਅਸੀਂ ਰਾਈਟਸ ਖਰੀਦੇ ਹੋਏ ਆ, ਜਿਹੜਾ ਅਸੀਂ ਲੋਕਾਂ ਨੂੰ ਬਿਠਾ ਕੇ ਵੈਨਿਊ 'ਚ ਦਿਖਾ ਸਕਦੇ। ਆਨਲਾਈਨ ਚਾੜਨ ਵਾਸਤੇ ਅਸੀਂ ਰਾਈਟਸ ਨਹੀਂ ਖਰੀਦੇ ਹੋਏ, ਤਾਂ ਜੇ ਆਨਲਾਈਨ ਕਰਕੇ ਬਹੁਤ ਜ਼ਿਆਦਾ ਮਹਿੰਗਾ ਸੀਗਾ ਆਨਲਾਈਨ ਰਾਈਟਸ ਖਰੀਦਣੇ, ਜੇ ਅਸੀਂ ਆਨਲਾਈਨ ਪਾ ਵੀ ਦਿੰਦੇ ਆ, ਇੰਡੀਆ ਨੇ ਵਿਦਿਨ ਜਿੱਦਾਂ ਸਾਡੀ ਵੈਬਸਾਈਟ 24 ਘੰਟਿਆਂ ਦੇ ਵਿੱਚ ਬੰਦ ਕਰਤੀ ਸੀਗੀ, ਉਹ ਵੀ ਉਹਨਾਂ ਨੇ 24 ਘੰਟਿਆਂ ਦੇ ਵਿੱਚ ਬੰਦ ਕਰ ਦਿੱਤੀ। ਸੋ ਬਿਲਕੁਲ। ਤੇ ਹੁਣ ਅਜੇ ਇਹ ਗੱਲ ਕਰੀਏ, ਜਿੱਦਾਂ ਮੈਂ ਪਹਿਲਾਂ ਵੀ ਇੱਕ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਨਵਾਂ ਤੁਹਾਨੂੰ ਵੀ ਇਸ ਦੇ ਵਿੱਚ ਜਦੋਂ ਇਹ ਦਸਤਾਵੇਜ਼ੀ ਮੂਵੀ ਬਣਾ ਰਹੇ ਸੀ, ਖੁਦ ਵੀ ਨਵੀਆਂ ਕਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਤੇ ਜਿਹੜੇ ਆਲਰੇਡੀ ਕਾਫੀ ਇਸ ਦੇ ਬਾਰੇ ਗਿਆਨ ਵੀ ਰੱਖਦੇ, ਚਲੋ ਜਿਨ੍ਹਾਂ ਨੂੰ ਤਾਂ ਨਹੀਂ ਪਤਾ ਉਹਨਾਂ ਲਈ ਤਾਂ ਬਹੁਤ ਕੁਝ ਸਿੱਖਣ ਵਾਲਾ, ਨਵੀਆਂ ਕੀ ਚੀਜ਼ਾਂ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਸਿੱਖਣ ਨੂੰ ਜਿਹੜੀਆਂ ਆ ਹੋਰ ਪਤਾ ਲੱਗੂਗਾ? ਹਾਂਜੀ, ਜਿਸ ਜਜ਼ਬੇ ਦੇ ਨਾਲ ਉੱਥੇ ਸਿੱਖ ਲੜੇ ਸੀਗੇ, ਉਹ ਬਹੁਤ ਹੈਰਾਨਗੀ ਵਾਲੀ ਗੱਲ ਆ। ਉਹ ਸੁਣ ਕੇ ਰੂਹ ਕੰਡੇ ਖੜੇ ਹੋ ਜਾਂਦੇ ਆ ਕਿ ਇੱਕ ਇੰਨੇ ਜਜ਼ਬੇ ਦੇ ਨਾਲ, ਇੰਨਾ ਚਾਅ ਸੀਗਾ ਉਹਨਾਂ ਦੇ ਵਿੱਚ ਸ਼ਹਾਦਤ ਦਾ, ਕੋਈ ਮਾਯੂਸੀ ਨਹੀਂ ਸੀਗੀ ਉਹਨਾਂ ਦੇ ਵਿੱਚ। ਤਾਂ ਉਹ ਤਾਂ ਉਹਨਾਂ ਦੀ ਜਿੰਨੇ ਬੈਠ ਕੇ ਸੰਤਾਂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਨੇ ਇੰਨੀ ਭਗਤੀ ਕੀਤੀ ਸੀਗੀ, ਉਹੀ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਸਕਦੇ ਸੀ। ਸੋ ਉਹਨਾਂ ਦੇ ਜਜ਼ਬੇ ਦਾ ਦਰਸ਼ਨ ਕਰਨਾ, ਜਿਹੜੇ ਉਹਨਾਂ ਦੇ ਚਸ਼ਮਦੀਦ ਗਵਾਹ ਸੀਗੇ, ਉਹਨਾਂ ਦੇ ਸਾਖੀਆਂ ਦੇ ਰਾਹੀਂ ਸਾਡੇ ਵਾਸਤੇ ਸਾਡਾ ਆਪ ਦਾ ਇੱਕ ਨਿੱਜੀ ਤਾਂਘ ਸੀਗਾ ਕਿ ਅਸੀਂ ਉਹਨਾਂ ਯੋਧਿਆਂ ਦੇ ਇਸ ਰੂਪ ਦੇ ਵਿੱਚ ਦਰਸ਼ਨ ਕਰੀਏ। ਤਾਂ ਉਹ ਨਿੱਜੀ ਤਾਂਘ ਦੇ ਵਿੱਚ ਉਹ ਸਾਰੀ ਚੀਜ਼ ਪੈਦਾ ਹੋਈ। ਜਿੰਨੇ ਵੀ ਸਿੰਘ ਇਸ ਪ੍ਰੋਜੈਕਟ ਦੇ ਵਿੱਚ ਜਿਨ੍ਹਾਂ ਨੇ ਵੀ ਹਿੱਸਾ ਪਾਇਆ ਆ, ਸਾਰਿਆਂ ਨੂੰ 84 ਦਾ ਬਹੁਤ ਜ਼ਿਆਦਾ ਇੰਪੈਕਟ ਪਿਆ ਆ। ਤਾਂ ਜਿਹੜਾ 84 ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ, ਉਹਦੇ ਨਾਲ ਵੀ ਬਹੁਤ ਸਾਰੇ ਜਾਣੇ ਨਿਰਤਾ ਰੱਖਦੇ ਆ। ਤਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਸਿੱਖਾਂ ਦਾ ਅਮਲ ਸਾਡੇ ਜ਼ਿੰਦਗੀ ਦੇ ਵਿੱਚ ਵੀ ਆਪ ਆਵੇ, ਅਸੀਂ ਲੱਭ ਕੇ ਏਦਾਂ ਦੇ ਸਿੱਖਾਂ ਦੇ ਦਰਸ਼ਨ ਕਰੀਏ। ਸੋ ਹੁਣ ਇਹ ਤਾਂ ਰੂਹਾਂ ਚਲ ਗਈਆਂ ਨੇ, ਆਪਣੇ ਚਲਾਣੇ ਕਰ ਗਏ ਨੇ,
ਤਾਂ ਪਰ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਆ, ਜਿੱਦਾਂ ਸਾਡੀਆਂ ਪੁਰਾਤਨ ਸਮੇਂ ਦੀਆਂ ਸਾਖੀਆਂ ਆ, ਹਾਂਜੀ। ਉਹ ਫਿਰ ਵੀ ਉਹ ਝਲਕਾਂ ਸਾਨੂੰ ਦੇ ਸਕਦੀਆਂ ਕਿ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਆ। ਸੋ ਇਹ ਅੱਛਾ, ਚੀਜ਼ ਅੱਛਾ ਸ਼ਮਸ਼ੇਰ ਜੀ, ਇਹ ਸਾਹਮਣੇ ਡਾਕੂਮੈਂਟਰੀ ਬਾਰੇ ਸਾਨੂੰ ਇਹ ਵੀ ਜ਼ਰੂਰ ਦੱਸਦੇ ਜਾਇਓ ਵੀ ਜਿਹੜੀਆਂ ਚੀਜ਼ਾਂ ਪਾਈਆਂ ਵਾ, ਜੋ ਉੱਥੋਂ ਦੀ ਫੁਟੇਜ ਵਗੈਰਾ ਤੁਸੀਂ ਪਾਈ ਆ, ਕੀ ਕੁਛ ਚੀਜ਼ਾਂ ਸੰਕੇਤ ਵਾਸਤੇ ਵੀ ਵਰਤੀਆਂ ਗਈਆਂ ਵਾ ਵੀ ਆਹ ਸੰਕੇਤ ਆ? ਜਿਵੇਂ ਆਪਾਂ ਦੇਖਿਆ ਡਾਕੂਮੈਂਟਰੀਜ਼ ਦੇ ਵਿੱਚ ਕਈ ਥਾਈਂ ਕਾਰਟੂਨ ਆਪਾਂ ਵਰਤ ਲੈਂਦੇ ਆ ਜਾਂ ਹੂੰ, ਹੂੰ, ਸੰਕੇਤਿਕ ਤਸਵੀਰ ਵਰਤ ਲੈਂਦੇ ਆ, ਕਿਉਂਕਿ ਉੱਥੇ ਜਦੋਂ ਆਪਾਂ ਸੁਣਦੇ ਆ, ਪੜ੍ਹਦੇ ਆ ਵੀ ਜਦੋਂ ਫੌਜ ਅੰਦਰ ਜਾਂਦੀ ਹੈ ਤੇ ਉੱਥੇ ਬੀਬੀਆਂ ਨਾਲ ਵੀ ਬੇਪੱਤੀ ਹੁੰਦੀ ਆ, ਬੱਚਿਆਂ ਨੂੰ ਵੀ ਕੋਹ ਕੇ ਮਾਰਿਆ ਜਾਂਦਾ। ਕੁਛ ਚੀਜ਼ਾਂ ਤੁਹਾਨੂੰ ਫੁਟੇਜ ਦੇ ਰੂਪ ਦੇ ਵਿੱਚ ਨਹੀਂ ਮਿਲਦੀਆਂ। ਤਾਂ ਉਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਐਸਟੈਬਲਿਸ਼ ਕਰਨ ਵੱਲ ਆਉਣੇ ਆ ਪਰਦੇ ਤੇ, ਜਦੋਂ ਅਸੀਂ ਇੱਕ ਆਡੀਅנס ਨੂੰ ਦੱਸਣਾ ਕਿ ਆਹ ਚੀਜ਼ ਵਾਪਰੀ ਆ, ਤਾਂ ਉੱਥੇ ਫਿਰ ਪ੍ਰੈਜ਼ੈਂਟ ਕਿੱਦਾਂ ਕੀ ਕੀਤਾ ਫਿਰ ਉਹ? ਹਾਂਜੀ, ਹਾਂਜੀ, ਅਸੀਂ ਕਈ ਸੀਨਾਂ ਦੇ ਨਾਲ, ਜਿੱਦਾਂ ਜੋ ਪਾਣੀ ਵਾਲੀ ਟੈਂਕੀ ਦੇ ਉੱਤੇ ਹਾਂਜੀ, ਉੱਥੇ ਹਾਂਜੀ, ਮੋਰਚਾ ਸੀਗਾ ਬਹੁਤ ਤਕੜਾ, ਤਾਂ ਹੂੰ, ਉਹਨੂੰ ਤਬਾਹ ਕਰਨ ਵਾਸਤੇ ਉਹਨਾਂ ਨੇ ਟੈਂਕਾਂ ਦੇ ਗੋਲੇ ਮਾਰੇ। ਸੋ ਉਹਦੀ ਕੋਈ ਫੁਟੇਜ ਹੈ ਨੀ ਗੀ। ਜੀ, ਜੀ, ਉਹਦੀ ਆਰਟ ਵਰਕ ਤਿਆਰ ਕੀਤੀ ਸੀਗੀ। ਸੋ ਠੀਕ ਹੈ। ਕਈ ਏਦਾਂ ਦੇ ਸੀਨ ਹੈਗੇ ਆ। ਹੂੰ, ਤਾਂ ਭਾਈ ਹੁਣ ਮਹਿਲ ਸਿੰਘ, ਹਾਂ, ਉਹਨਾਂ ਦੀ ਸ਼ਹਾਦਤ, ਉਹਦੇ ਵਾਸਤੇ ਇੱਕ ਸੀਨ ਆਰਟ ਵਰਕ ਤਿਆਰ ਕੀਤਾ। ਜੀ, ਸੋ ਜੀ, ਐਨੀਮੇਸ਼ਨ ਦੇ ਵੱਲ ਅਸੀਂ ਗਏ ਨੀਗੇ, ਕਰਕੇ ਸਾਡਾ ਇੰਨਾ ਬਜਟ ਨਹੀਂ ਹੈਗਾ। ਓਕੇ। ਨਾ ਸਾਨੂੰ ਸੰਤਾਂ ਦੀ ਤਾਂ ਖਾਸ ਕਰਕੇ ਸਾਨੂੰ ਲੋੜ ਨਹੀਂ ਹੈਗੀ, ਕਰਕੇ ਉਹਨਾਂ ਦੇ ਸਪੀਚ ਮੌਜੂਦ ਨੇ। ਸੋ ਹੂੰ, ਹੂੰ, ਉਹਨਾਂ ਦੇ ਸਪੀਚ ਵੀ ਅਸੀਂ ਡਾਕੂਮੈਂਟਰੀ ਦੇ ਵਿੱਚ ਤਿਆਰ ਕੀਤੇ ਆ। ਜੀ, ਤਾਂ ਉਹ ਜਿੱਦਾਂ ਇੱਕ ਖਾਸ ਬੁਲਾਰਾ ਨੇ ਦਸਤਵੇਜੀ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਆਪ ਦੇ ਬਚਨ, ਉਹ ਠੀਕ ਨਾ ਆ। ਕੋਈ ਉਹਦਾ ਇਮੀਟੇਸ਼ਨ ਕਰ ਸਕਦਾ, ਨਾ ਕੋਈ ਉਹਨਾਂ ਦੀ ਨਕਲ ਕਰ ਸਕਦਾ ਹੈ। ਹੂੰ, ਹੂੰ, ਉਹ ਹੂੰ, ਆਪ ਜਿਹੜੀ ਚੀਜ਼ ਹੈਗੀ ਆ ਪੇਸ਼, ਅਸੀਂ ਉਹਦਾ ਥਾਂ ਬਣਾਇਆ ਆ। ਤਾਂ ਬਾਕੀ ਜਿਹੜੇ ਦੱਸਦੇ ਆ, ਤਾਂ ਜਿਹੜੇ ਸਰੋਤੇ ਦੇਖਦੇ ਆ, ਉਹਨਾਂ ਦੇ ਵਾਸਤੇ ਮਿਊਜ਼ਿਕ ਰਾਹੀਂ, ਆਰਟ ਵਰਕ ਰਾਹੀਂ, ਇਹ ਸਾਰਾ ਕੁਛ ਉਹਨਾਂ ਨੂੰ ਨਾਲ ਲੈ ਕੇ ਜਾਂਦੀ ਆ। ਵੀ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ, ਉਹ ਦਰਸ਼ਕ ਦੇ, ਇੱਕ ਦ ਆਡੀਅנס ਦੇ ਮਨ ਦੇ ਵਿੱਚ ਜਾਵੇ ਤੇ ਉਹਨੂੰ ਪਤਾ ਵੀ ਲੱਗੇ ਵੀ ਇਤਿਹਾਸ ਕੀ ਆ। ਕੀ ਹੈ। ਸੋ ਨਾਲੇ ਸੋ ਜਦੋਂ ਅੰਦਰੋਂ ਵੀ ਜੁੜੇ, ਕਰਕੇ ਇਹ ਗੱਲ, ਇਹ ਸਾਰੀ ਫੀਲਿੰਗ ਦੇ ਨਾਲ ਜੁੜੀ ਹੋਈ ਆ, ਹਨਾ? ਜੁੜੀ ਇਹ ਹੋਈ ਆ, ਹਾਂਜੀ, ਇੱਕ ਇਮੋਸ਼ਨਲ ਗੱਲ ਆ, ਬਹੁਤ ਡੂੰਘੇ ਤੌਰ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਪਈ ਹੋਈ ਆ। ਤਾਂ ਹਾਂਜੀ, ਇਹਨੂੰ ਮਹਿਸੂਸ ਕਰਦੇ ਆ, ਹੂੰ, ਇਹਨੂੰ ਦੱਸਿਆ, ਸਮਝ ਪੈਦਾ ਕਰਨ ਵਾਲੀ ਇੱਕ ਹੋਰ ਗੱਲ ਆ, ਪਰ ਹਾਂਜੀ, ਇਹਨੂੰ ਸੰਗਤੀ ਰੂਪ ਦੇ ਵਿੱਚ ਮਹਿਸੂਸ ਕਰਨਾ, ਹੂੰ, ਜਿਹੜਾ ਉਹ ਇਮੋਸ਼ਨ ਕੌਮ ਦੇ ਵਿੱਚ ਪਿਆ ਆ, ਬਹੁਤ ਜੀ, ਵੱਡੇ ਸੋ ਪੱਧਰ ਤੁਹਾਡੀ ਦੇ ਕੋਸ਼ਿਸ਼ ਉੱਤੇ। ਆ ਵੀ ਇਸ ਦਸਤਾਵੇਜੀ ਫਿਲਮ ਦੇ ਜ਼ਰੀਏ ਉਸ ਇਮੋਸ਼ਨ ਨੂੰ ਪ੍ਰਗਟ ਕੀਤਾ ਜਾਵੇ, ਜਿਹੜਾ ਕੋਈ ਦੇਖੇ ਉਸ ਨੂੰ ਫੀਲ ਕਰ ਸਕੇ। ਬਿਲਕੁਲ, ਬਿਲਕੁਲ। ਤਾਂ ਜੀ, ਇਮੋਸ਼ਨ ਜਿਹੜਾ ਉਹ ਪ੍ਰਗਟ ਹਰ ਹਰ ਚੁਣੌਤੀ ਦੇ ਉੱਤੇ, ਹਰ ਮੋੜ ਦੇ ਉੱਤੇ ਉਹ ਇਮੋਸ਼ਨ ਪ੍ਰਗਟ ਹੁੰਦਾ ਆ। ਜੀ, ਪਰ ਉਹਨੂੰ ਰੂਪ ਦੇਣਾ, ਸਹੀ ਦਰਜਾ ਦੇਣਾ, ਉਹਦੇ ਵਿੱਚ ਅਸੀਂ ਕਈ ਵਾਰੀ ਅਸੀਂ ਕਮਜ਼ੋਰ ਰਹਿ ਜਾਂਦੇ ਆ। ਹੂੰ, ਜਿੱਦਾਂ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਹੂੰ, ਉਸ ਕਿੰਨੇ ਵੱਡੇ ਪੱਧਰ ਦੇ ਉੱਤੇ ਉਹ ਇਮੋਸ਼ਨ ਬਾਹਰ ਆਇਆ। ਜੀ, ਸਿੱਖੀ ਦਾ ਜਜ਼ਬਾ ਕਿੱਡੇ ਵੱਡੇ ਪੱਧਰ ਤੇ ਬਾਹਰ ਆਇਆ, ਜਿਹਨੂੰ ਬਾਹਰ ਆਏ, ਡੀਮੋਨਾਈਜ਼ ਕਰਨ ਦਾ ਕੋਸ਼ਿਸ਼ ਕੀਤੀ ਸੀ ਸਟੇਟ ਨੂੰ। ਪਰ ਜਿਹੜੇ ਸਾਡੇ ਵਰਗੇ ਬਾਹਰ ਬੈਠੇ ਦੇਖਦੇ ਸੀ, ਅਸੀਂ ਉਸ ਚੀਜ਼ ਨੂੰ ਦੇਖਦੇ ਸੀਗੇ। ਮਾਤਾਵਾਂ ਕਹਿੰਦੀਆਂ ਕਿ ਹਾਂਜੀ, ਅਸੀਂ ਹੁਣ ਪਿੰਡ ਨੂੰ ਨਹੀਂ ਜਾਣਾ, ਅਸੀਂ ਸ਼ਹੀਦ ਹੋਣਾ। ਤਾਂ ਉਹ ਸ਼ਹਾਦਤ ਕਿਸ ਚੀਜ਼ ਦੇ ਨਾਲ ਜੁੜੀ ਹੋਈ ਆ? ਤਾਂ ਉਹਦਾ ਸਭ ਤੋਂ ਜਿਹੜਾ ਰੀਸੈਂਟ ਉਹਦਾ ਕੰਟੈਕਸਟ 84 ਦੇ ਵਿੱਚ ਆ। ਤਾਂ ਜਦੋਂ ਅਸੀਂ ਦੇਖਦੇ ਸੀਗੇ, ਲੋਕੀ ਹੀਰੋ ਦੀ ਗੱਲ ਕਰਦੇ ਸੀ, ਭਗਤ ਸਿੰਘ ਵਰਗਿਆਂ ਦੇ, ਪਰ 84 ਦੇ ਜਿੰਨੇ ਵੀ ਸੂਰਮੇ ਆ, ਤਾਂ ਉਹ ਤੋਂ ਬਾਅਦ ਸੰਘਰਸ਼ ਦੇ ਜਿੰਨੇ ਵੀ ਯੋਧੇ ਆ, ਜੀ, ਉਹਨਾਂ ਜੀ। ਦਾ ਨਾਂ ਕਿਉਂ ਨਹੀਂ ਲਿਆ ਗਿਆ? ਸਟੇਟ ਦੇ ਨਾਲ ਟੱਕਰ ਭਗਤ ਸਿੰਘ ਨੇ ਜ਼ਿਆਦੀ ਲਈ ਸੀ ਜਾਂ ਸੰਘਰਸ਼ ਨੇ ਜ਼ਿਆਦੀ ਲਈ ਸੀਗੀ? ਤਾਂ ਘੱਟ ਹੂੰ, ਗਿਣਤੀਆਂ ਦੇ ਵਾਸਤੇ, ਮਾਈਨੋਰਿਟੀ ਦੇ ਹੱਕਾਂ ਦੇ ਵਾਸਤੇ ਉਹ 84 ਦੇ ਵਿੱਚ ਜ਼ਿਆਦੀ ਗੱਲ ਕੀਤੀ ਗਈ ਸੀ, ਜਾਂ ਕਿਸੇ ਕਿਸਾਨੀ ਯੂਨੀਅਨ ਨੇ ਕੀਤੀ ਆ? ਸੋ ਜੀ, ਉਹ ਜਿਹੜਾ ਜਜ਼ਬਾ, ਇੰਨਾ ਕੀਮਤੀ ਇਮੋਸ਼ਨ ਆ, ਹੂੰ। ਅਮ, ਉਹਦਾ ਥਾਂ ਬਣਾਉਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ। ਜੀ। ਸੋ ਦੱਸਦੇ ਜਾਈਏ ਜਿੰਨੇ ਵੀ ਸਾਡੇ ਸਰੋਤੇ ਤੇ ਦਰਸ਼ਕ ਇਸ ਟਾਈਮ ਸੁਣ ਰਹੇ ਨੇ, ਬੈਟਲ ਆਫ ਅੰਮ੍ਰਿਤਸਰ ਇਸ ਦੀ ਜਿਹੜੀ ਸਕਰੀਨਿੰਗ ਆ, ਇਹ ਕੈਲੀਫੋਰਨੀਆ ਦੇ ਵਿੱਚ ਆ ਰਹੀ ਹੈ ਜੂਨ ਮਹੀਨੇ ਦੇ ਵਿੱਚ। ਜੀ, 12 ਜੂਨ ਨੂੰ ਟ੍ਰੇਸੀ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਯੂਬਾ ਸਿਟੀ ਦੇ ਵਿੱਚ ਟਾਇਰਾ ਬਿਊਨਾ ਯੂਨੀਵਰਸਿਟੀ ਗੁਰੂ ਘਰ, ਫਿਰ ਰਿਵਰ ਸਾਈਡ ਗੁਰਦੁਆਰਾ ਸਾਹਿਬ ਉੱਥੇ, ਤੇ ਫਰੀਮੌਂਟ ਗੁਰਦੁਆਰਾ ਸਾਹਿਬ। ਇਹ 12 ਜੂਨ ਨੂੰ 12:30 ਵਜੇ ਇਹਨਾਂ ਥਾਵਾਂ ਦੇ ਉੱਤੇ, ਇਹਨਾਂ ਗੁਰੂ ਘਰਾਂ ਦੇ ਵਿੱਚ ਸਕਰੀਨਿੰਗ ਕੀਤੀ ਜਾਣੀ ਆ। ਫਿਰ 19 ਜੂਨ ਨੂੰ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਉੱਥੇ, ਤੇ ਬੇਕਰਸਫੀਲਡ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗੁਰੂ ਘਰ, ਜਿਹੜਾ ਸਟਾਈਨ ਰੋਡ ਤੇ ਆ, ਉੱਥੇ ਹੋਣੀ ਆ 19 ਜੂਨ ਨੂੰ, ਇਹ ਵੀ 12:30 ਵਜੇ।
ਤੇ 26 ਜੂਨ ਨੂੰ 12:30 ਵਜੇ ਇਹ ਗੁਰਦੁਆਰਾ ਸਾਹਿਬ ਅਲਸਰ ਬ੍ਰਾਂਟੇ ਤੇ ਗੁਰਦੁਆਰਾ ਸਾਹਿਬ ਫਰੀਮੌਂਟ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਉੱਥੇ ਜਿਹੜੀ ਹੈ ਸਕਰੀਨਿੰਗ ਹੋਣੀ ਆ। ਸੋ ਇਹਨਾਂ ਗੁਰੂ ਘਰਾਂ ਦੇ ਵਿੱਚ 12 ਜੂਨ ਨੂੰ, 19 ਜੂਨ ਨੂੰ ਤੇ 26 ਜੂਨ ਨੂੰ ਇਹ ਜਿਹੜੀ ਸਕਰੀਨਿੰਗ ਹੋਣ ਜਾ ਰਹੀ ਆ ਬੈਟਲ ਆਫ ਅੰਮ੍ਰਿਤਸਰ, ਅੰਮ੍ਰਿਤਸਰ ਜਿਹੜੀ ਇਹ ਦਸਤਾਵੇਜ਼ੀ ਡਾਕੂਮੈਂਟਰੀ ਮੂਵੀ ਆ ਜੀ। ਉਸ ਦੇ ਵਿੱਚ। ਸੋ ਇਹ ਕਿੰਨੇ ਚਿਰ ਦਾ ਰਨਿੰਗ ਟਾਈਮ ਇਸ ਦਾ ਕਿੰਨਾ ਕੁ ਹੈਗਾ, ਕਿੰਨੀ ਕੁ ਲੰਬੀ ਇਹ ਡਾਕੂਮੈਂਟਰੀ ਹੈਗੀ ਆ? ਇਹ ਹੈਗੀ 2 ਘੰਟੇ 35 ਮਿੰਟ ਦੀ ਇਹਦਾ ਰਨ ਟਾਈਮ ਆ। ਠੀਕ ਹੈ। ਐਂਡ ਦੇ ਵਿੱਚ ਤਕਰੀਬਨ 8 ਮਿੰਟ ਦੀ ਇੱਕ ਸ਼ਹੀਦੀ ਗੈਲਰੀ ਆ, ਜਿੰਨੇ ਵੀ ਉੱਥੇ ਸੂਰਮਿਆਂ ਨੇ ਜੂਝ ਕੇ ਆਪਣੀਆਂ ਸ਼ਹੀਦੀਆਂ ਪਾਈਆਂ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੇ ਨਾਂ ਉਹ ਪੇਸ਼ ਕੀਤੇ ਗਏ ਆ। ਤਾਂ ਜੀ। ਉਹ ਐਂਡ 8 ਮਿੰਟ ਦੀ ਐਂਡ ਦੇ ਉੱਤੇ ਕੀ ਆਉਣ ਵਾਲੇ ਸਮੇਂ 'ਚ ਕੋਈ ਏਦਾਂ ਦਾ ਪਲਾਨ ਹੈ ਵੀ ਨੈਟਫਲਿਕਸ, ਪ੍ਰਾਈਮ ਜਾਂ ਏਦਾਂ ਦੀ ਥਾਂ ਦੇ ਉੱਤੇ ਇਸ ਨੂੰ ਜਗ੍ਹਾ ਮਿਲ ਸਕਦੀ ਆ? ਜ਼ਰੂਰ। ਜਿਸ ਮੈਂ ਹੋਪਫੁਲੀ ਤੁਸੀਂ ਜਾ ਕੇ ਉਹਨਾਂ ਨੂੰ ਦਸਤਾਵੇਜ਼ੀ ਨੂੰ ਦੇਖੋਗੇ ਤਾਂ ਜੀ। ਜਿਹੜੇ ਲੈਵਲ ਦੀ ਕੁਆਲਿਟੀ ਇਹ ਬਣੀ ਗਈ ਆ, ਬਿਲਕੁਲ ਪੇਸ਼ ਹੋ ਸਕਦੀ ਆ। ਜਿਹੜੇ ਮੈਂ ਗੱਲ ਕੀਤੀ ਸੀ ਰਾਈਟਸ ਦੀ, ਉਹ ਬਹੁਤ ਜ਼ਿਆਦਾ tens of thousands of pounds ਉਹਦਾ ਵੈਲਿਊ ਆ। ਤਾਂ ਜੇ ਸਾਡੇ ਕੋਲ ਉਹ ਫੰਡ ਤਿਆਰ ਹੋ ਗਿਆ, ਸ਼ਾਇਦ ਅਸੀਂ ਕਰ ਸਕਦੇ ਹਾਂ। ਜੀ। ਪਰ ਉਹ ਵੀ ਉਹਨਾਂ ਨੂੰ ਇੰਨੇ ਜ਼ਿਆਦਾ ਪੈਸੇ ਦੇਣੇ ਸਾਡੇ ਵਾਸਤੇ ਸਹੀ ਵੀ ਨਹੀਂ ਬੈਠਦੇ। ਸੋ ਉਹਨਾਂ ਦੇ ਨਾਲ ਹੋਰ ਵੀ ਪ੍ਰੋਜੈਕਟ ਕੀਤੇ ਜਾ ਸਕਦੇ ਆ। ਸੋ ਇਹਨੂੰ ਸੰਗਤੀ ਰੂਪ ਦੇ ਵਿੱਚ ਦਿਖਾਉਣਾ, ਗੁਰੂ ਘਰਾਂ ਦੇ ਵਿੱਚ ਦਿਖਾਉਣਾ, ਆਉਣ ਵਾਲੇ ਸਾਲਾਂ ਦੇ ਵਿੱਚ ਇਹ ਦਸਤਾਵੇਜ਼ੀ ਇਹ ਰਹੂਗੀ। ਤਾਂ ਇੱਥੇ ਇੰਗਲੈਂਡ ਦੇ ਵਿੱਚ ਵੀ ਅਸੀਂ ਤਾਂ ਹੋਰ ਦੇਸ਼ਾਂ ਦੇ ਵਿੱਚ ਵੀ ਅਸੀਂ ਸਿੱਖੀ ਕੈਂਪਾਂ ਦੇ ਵਿੱਚ ਜਿਹੜੇ ਹਰ ਸਾਲ ਲੱਗਦੇ ਹੁੰਦੇ ਆ ਜੂਨ ਦੇ ਵੇਲੇ ਜਾਂ ਸਕੂਲ ਦੀਆਂ ਛੁੱਟੀਆਂ ਦੇ ਵੇਲੇ, ਅਸੀਂ ਇੱਕ ਪ੍ਰੋਗਰਾਮ ਇਸ ਹਿਸਾਬ ਨਾਲ ਤਿਆਰ ਕਰਨਾ ਆ, ਜਿੱਥੇ ਸਵੇਰੇ ਅਸੀਂ ਸੈਮੀਨਾਰ ਕਰਕੇ ਬੱਚਿਆਂ ਨੂੰ ਇਤਿਹਾਸਿਕ ਹਵਾਲੇ ਦੇ ਕੇ ਸਮਝਾ ਸਕਦੇ ਕਿ ਤੁਹਾਡੀ ਪਾਤਸ਼ਾਹੀ ਕੀ ਆ। ਇਹ ਦਸਤਾਵੇਜ਼ੀ ਵੀ ਦਿਖਾ ਸਕਦੇ ਆ, ਫਿਰ ਉਸ ਤੋਂ ਬਾਅਦ ਸਵਾਲ ਜਵਾਬ ਵੀ ਹੋ ਸਕਦੇ ਆ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਗ੍ਰਾਸ ਰੂਟਸ ਦੇ ਲੈਵਲ ਦੇ ਉੱਤੇ ਪ੍ਰੋਗਰਾਮਿੰਗ ਹੋ ਰਹੀ ਆ, ਉੱਥੇ ਸਾਡੀ ਪਹੁੰਚ ਹੈਗੀ ਆ। ਤਾਂ ਉਸ ਲੈਵਲ ਦੇ ਵਿੱਚ ਅਸੀਂ ਸੰਗਤਾਂ ਦੇ ਨਾਲ ਕਨੈਕਟ ਕਰਕੇ ਬੈਠ ਕੇ ਸੰਗਤੀ ਰੂਪ ਦੇ ਵਿੱਚ ਦਿਖਾਈ ਜਾਵੇ। ਉਹਦਾ ਲਾਭ ਸਾਨੂੰ ਜ਼ਿਆਦਾ ਲੱਗਦਾ ਹੈ। ਆਨਲਾਈਨ ਅਸੀਂ ਆਈਸੋਲੇਟ ਜੇ ਹੋ ਜਾਂਦੇ ਹਨਾ, ਸੰਗਤ ਦੇ ਵਿੱਚ ਦੇਖਣਾ ਉਹਦਾ ਵੱਖਰਾ ਹੀ ਨਜ਼ਾਰਾ ਆ। ਜੀ। ਸੋ ਇੱਕ ਦੋ ਕੁਛ ਹੋਰ ਸਵਾਲ। ਮੈਂ 26 ਤਰੀਕ ਨੂੰ ਫਰੀਮੌਂਟ ਕਹਿ ਗਿਆ ਸੀ, 26 ਤਰੀਕ ਨੂੰ ਫਰੈਜ਼ਨੋ ਦੇ ਵਿੱਚ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਵਿੱਚ ਉੱਥੇ ਆ। ਇੱਕ ਵਾਰੀ ਫੇਰ ਦੱਸਦੇ ਜਾਵਾਂ, 12 ਤਰੀਕ ਨੂੰ ਟ੍ਰੇਸੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼, ਨਾਲ ਹੀ ਯੂਬਾ ਸਿਟੀ ਟੈਰਾਬੀਨਾ ਗੁਰੂ ਘਰ, ਰਿਵਰਸਾਈਡ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ, ਇਹ 12 ਜੂਨ ਨੂੰ 12:30 ਵਜੇ। ਫਿਰ 19 ਜੂਨ ਨੂੰ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੇ ਗੁਰਦੁਆਰਾ ਸਾਹਿਬ ਬੇਕਰਸਫੀਲਡ, ਸ਼ਹੀਦ ਬਾਬਾ ਦੀਪ ਸਿੰਘ ਜੀ ਸਾਈਨ ਰੋਡ ਉੱਤੇ ਜਿਹੜਾ ਹੈ ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਖੇ, ਇਹ 19 ਜੂਨ ਨੂੰ ਉੱਥੇ ਹੋਣੀ ਆ। ਤੇ 26 ਜੂਨ ਨੂੰ ਗੁਰਦੁਆਰਾ ਸਾਹਿਬ ਅਲਸਰ ਬ੍ਰਾਂਟੇ ਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਇਹ 26 ਤਰੀਕ ਨੂੰ 12:30 ਵਜੇ। ਕੀ ਇਹ ਜੇ ਕੋਈ ਹੋਰ ਗੁਰੂ ਘਰ ਵੀ ਕਹਿੰਦੇ ਆ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ, ਸੰਗਤ ਦੀ ਮੰਗ ਆ, ਸੋ ਤੁਸੀਂ ਇਹ ਸਕਰੀਨਿੰਗਸ ਐਡ ਵੀ ਕਰ ਸਕਦੇ ਆ ਜਦੋਂ ਮਰਜ਼ੀ? ਹਾਂਜੀ, ਜ਼ਰੂਰ ਅਸੀਂ ਕਰ ਸਕਦੇ ਹਾਂ। ਸਾਡਾ ਈਮੇਲ battleofamritsar@gmail.com ਹੈਗਾ ਆ। ਉੱਥੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਤਾਂ ਅਸੀਂ ਚਾਹੁੰਦੇ ਹਾਂ ਕਿ ਈਸਟ ਕੋਸਟ ਦੇ ਵਿੱਚ ਵੀ ਦਿਖਾਈ ਜਾਵੇ। ਜੇ ਕਿਸੇ ਕੋਈ ਈਸਟ ਕੋਸਟ ਦੇ ਵਿੱਚ ਹੈਗਾ ਕਿਸੇ ਦਾ ਕਨੈਕਸ਼ਨ, ਸਾਡੇ ਨਾਲ ਜ਼ਰੂਰ ਰਾਬਤਾ ਬਣਾਇਓ। ਤਾਂ ਜਿੱਥੇ ਜਿੱਥੇ ਅਸੀਂ ਪਹੁੰਚ ਕੇ ਦਿਖਾ ਸਕਦੇ ਅਸੀਂ ਜ਼ਰੂਰ ਦਿਖਾਉਂਗੇ। ਬਾਕੀ ਜੇ ਕਿਸੇ ਨੇ ਕੰਟੈਕਟ ਲੈਣਾ ਹੋਵੇ ਸ਼ਮਸ਼ੇਰ ਸਿੰਘ ਹੋਣਾ ਦਾ ਜਾਂ ਇਹਨਾਂ ਦੀ ਟੀਮ ਦਾ, ਬੈਟਲ ਆਫ ਅੰਮ੍ਰਿਤਸਰ ਜਿਹੜੀ ਡਾਕੂਮੈਂਟ, ਈਮੇਲ ਇੱਕ ਵਾਰੀ ਦੁਬਾਰਾ ਫੇਰ ਸ਼ਮਸ਼ੇਰ ਜੀ, battleofamritsar@gmail.com। ਸੌਖਾ ਹੀ ਹੈ, battleofamritsar.com ਵੈਬਸਾਈਟ ਪਹਿਲਾਂ ਵਿਜ਼ਿਟ ਕਰੋ, ਉੱਥੇ ਜਾ ਕੇ ਟ੍ਰੇਲਰ ਦੇਖੋ, ਜਿਹੜਾ 3 ਮਿੰਟ ਦਾ ਜਿਹੜਾ ਟ੍ਰੇਲਰ ਹੈਗਾ ਆ ਉਹ ਵੀ ਦੇਖੋ, ਤੇ ਬਾਕੀ ਉੱਥੇ ਕੰਟੈਕਟ ਕਰ ਲਓ। ਜੇ ਨਹੀਂ ਤੁਹਾਨੂੰ ਪਤਾ ਲੱਗਦਾ, ਫੋਨ ਨੰਬਰ ਚਾਹੀਦਾ ਹੈ, ਤਾਂ ਤੁਸੀਂ ਸਾਨੂੰ ਇੱਥੇ ਸਟੂਡੀਓ 'ਚ ਕਾਲ ਕਰਕੇ ਇਹਨਾਂ ਦਾ ਨੰਬਰ ਆ ਉਸ ਦੀ ਮੰਗ ਕਰ ਸਕਦੇ ਆ। ਸ਼ਮਸ਼ੇਰ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ, ਕਿੰਤੂ ਪਰੰਤੂ ਬੜੇ ਹੁੰਦੇ ਆ, ਇੱਥੇ ਇਹਨਾਂ ਨੂੰ ਹੋਣਾ ਨਹੀਂ ਸੀ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਕੀ ਇੱਦਾਂ ਦੇ ਦਸਤਾਵੇਜ਼ ਜੀ ਮੂਵੀ ਦੇਖ ਕੇ ਲੋਕਾਂ ਦੇ ਸ਼ੰਕੇ ਦੂਰ ਹੋ ਜਾਣਗੇ? ਬਿਲਕੁਲ ਜੀ, ਤੁਸੀਂ ਪੁੱਛੋ ਹੀ ਨਾ। ਸ਼ੰਕੇ ਨਹੀਂ ਦੂਰ ਹੋ ਜਾਣੇ, ਉਹਨਾਂ ਸਿੰਘ ਸਿੰਘਣੀਆਂ ਦਾ ਪ੍ਰੇਮ ਉੱਭਰ ਕੇ ਬਾਹਰ ਆਊਗਾ। ਅਸੀਂ ਇੱਕ ਇੰਟਰਵਿਊ ਕੀਤੀ ਸੀਗੇ ਕਿ ਇੱਥੇ ਸਾਡੇ ਸੋਸ਼ਲ ਮੀਡੀਆ ਤੇ ਪਹਿਲਾਂ ਸੀਗੀ, ਹੁਣ ਤਾਂ ਹੈ ਨਹੀਂ ਗੀ, ਚਲੋ ਟਵਿੱਟਰ ਦੇ ਉੱਤੇ ਪਾ ਦੂੰਗੇ। ਤਾਂ ਇੱਕ ਬੀਬੀ ਜੀ ਸੀਗੇ, ਉਹ ਕਹਿੰਦੇ ਸੀਗੇ ਕਿ ਸਾਡੇ ਪਿਤਾ ਨੇ ਸਾਨੂੰ ਤਾਂ ਬਹੁਤ ਕੁਛ ਦੱਸਿਆ ਸੀਗਾ ਕਿ ਸੰਤ ਬਹੁ ਮਾਰੇ ਬੰਦੇ ਆ, ਤਾਂ ਅਸੀਂ ਨਫ਼ਰਤ ਕਰਦੇ ਸੀਗੇ
ਕਿ ਇੰਨੀ ਜ਼ਿਆਦੀ ਭਾਵਕ ਹੋਈ, ਇੰਨੇ ਜ਼ਿਆਦੇ ਉਹਦੇ ਅੱਥਰੂ ਨਹੀਂ ਬੰਦ ਹੁੰਦੇ ਸੀਗੇ, ਕਹਿੰਦੀ ਮੈਂ ਤਾਂ ਸੋਚਿਆ ਨਹੀਂ ਸੀਗੇ ਕਿ ਹੈ ਕੀ ਚੀਜ਼ ਆ। ਤਾਂ ਏਦਾਂ ਦਾ ਬਹੁਤ ਜ਼ਿਆਦਾ ਫੀਡਬੈਕ ਮਿਲਿਆ। ਜਦੋਂ ਅਸੀਂ ਸਿੱਖੀ ਕੈਂਪ ਵੀ ਦਿਖਾਈ ਸੀਗੀ, ਉੱਥੇ ਵੀ ਇੱਕ ਮਾਤਾ ਜੀ ਕਹਿੰਦੇ ਸੀਗੇ ਕਿ ਉਹ ਕੀ ਸੀਗੇ ਤੇ ਅਸੀਂ ਕੀ ਆ, ਤਾਂ ਸਾਨੂੰ ਇੰਨਾ ਔਖਾ ਲੱਗਦਾ ਆ ਨਿਤਨੇਮ ਕਰਨਾ। ਤਾਂ ਇਹ ਕਿਸ ਤਰੀਕੇ ਨਾਲ ਇਹ ਜੂਝੇ, ਕਿੰਨਾ ਜਜ਼ਬਾ ਸੀਗਾ ਇਹਨਾਂ ਦੇ ਵਿੱਚ, ਕਿੱਡੇ ਵੱਡੇ ਸਿਧਾਂਤ ਦੇ ਉੱਤੇ ਇਹ ਖੜੇ ਸੀਗੇ। ਸੋ ਬਹੁਤ ਡੂੰਘੇ ਤਰੀਕੇ ਦੇ ਨਾਲ ਸਾਰੀ ਚੀਜ਼ ਦੱਸੀ ਗਈ ਆ। ਤਾਂ ਜਿਹੜੀ ਇਹ ਸ਼ੰਕਾ ਵਾਲੀ ਗੱਲ ਆ, ਜਿਹਨਾਂ ਨੂੰ ਨਹੀਂ ਇੰਨੀ ਜ਼ਿਆਦਾ ਐਕਚੁਅਲੀ ਸਮਝ ਹੈਗੀ ਕਿ ਦਰਬਾਰ ਸਾਹਿਬ ਹੈ ਕੀ, ਜਾਂ ਭਾਈ ਕਾਹਨ ਸਿੰਘ ਨਾਭੇ ਦਾ ਤੁਸੀਂ ਡੈਫੀਨੇਸ਼ਨ ਪੜ੍ਹ ਕੇ ਦੇਖ ਲਓ ਕਿ ਗੁਰਦੁਆਰਾ ਕੀ ਆ। ਉਹਦੇ ਵਿੱਚ ਉਹਨੇ ਲਿਖਿਆ ਆ, ਦੁਸ਼ਮਣ ਦੇ ਹਮਲੇ ਨੂੰ ਰੋਕਣ ਵਾਸਤੇ ਇੱਕ ਕਿਲ੍ਹਾ। ਤਾਂ ਕਿੰਨੀਆਂ ਜੰਗਾਂ ਲੜੀਆਂ ਗਈਆਂ ਆ ਘਰਾਂ ਦੇ ਵਿੱਚ। ਤਾਂ ਅਕਾਲ ਤਖ਼ਤ ਕੀ ਹੈਗਾ, ਅਕਾਲ ਤਖ਼ਤ ਦੇ ਵਿੱਚ ਸ਼ਸਤਰਾਂ ਦੀ ਪਾਲਕੀ ਕਿਉਂ ਸਜਾਈ ਗਈ ਗੁਰੂ ਸਾਹਿਬ ਵੱਲੋਂ। ਸੋ ਇਹ ਸਾਰੀਆਂ ਚੀਜ਼ਾਂ ਸ਼ੰਕੇ ਉਹਨਾਂ ਦੇ ਹੁੰਦੇ ਜਿਨ੍ਹਾਂ ਨੂੰ ਇੱਕ ਡੂੰਘੇ ਤਰੀਕੇ ਦੇ ਨਾਲ ਇਸ ਇਤਿਹਾਸ ਦੇ ਨਾਲ ਨੇੜਤਾ ਨਹੀਂ ਹੈਗੀ, ਨਾ ਉਹ ਸਿੰਘ ਸਿੰਘੀਆਂ ਦੇ ਨਾਲ ਪ੍ਰੇਮ ਆ। ਸੋ ਅਸੀਂ ਚਾਹੁੰਦੇ ਹਾਂ ਕਿ ਇਸ ਦਸਤਾਵੇਜੀ ਰਾਹੀਂ ਉਹਨਾਂ ਦੇ ਨਾਲ ਇੱਕ ਪ੍ਰੇਮ, ਇੱਕ ਸਾਂਝ, ਇੱਕ ਦਰਸ਼ਨ ਦੀ ਗੱਲ ਜਿਹੜੀ ਕੀਤੀ ਸੀਗੀ ਉਹ ਹੋਵੇ। ਬਿਲਕੁਲ। ਸੋ ਜਿਹੜੇ ਸਟੇਟ ਨੇ ਇੰਨੇ ਸਾਲਾਂ ਤੋਂ ਨੈਰੇਟਿਵਸ ਸਿਰਜੇ ਆ, ਲੋਕਾਂ ਨੂੰ ਵੱਖ-ਵੱਖ ਢੰਗ ਦੇ ਨਾਲ ਉਹਨਾਂ ਦੇ ਦਿਮਾਗ ਦੇ ਉੱਤੇ ਇਹ ਹਮਲੇ ਕੀਤੇ ਆ ਵੀ ਇਹ ਚੀਜ਼ਾਂ ਮਾੜੀਆਂ, ਇਹ ਨਹੀਂ ਠੀਕ, ਤੁਸੀਂ ਗਾਣੇ ਸੁਣੋ, ਤੁਸੀਂ ਰੀਲਾਂ ਬਣਾਓ, ਤੁਸੀਂ ਨੱਚੋ ਟੱਪੋ, ਬਸ ਇੰਨੇ ਕੁ ਦੇ ਵਿੱਚ ਸੀਮਤ ਹੋ ਕੇ ਰਹਿ ਜਾਓ। ਉਹ ਵੀ ਖੁੱਲ੍ਹਦਿਆਂ ਨੂੰ, ਉਹ ਪ੍ਰਭਾਵ ਨੂੰ ਟੁੱਟਦਿਆਂ ਨੂੰ ਵੀ ਸਮਾਂ ਲੱਗਦਾ। ਸੋ ਇੱਦਾਂ ਦੀਆਂ ਜਿਹੜੀਆਂ ਮੂਵੀਜ਼ ਆ, ਦਸਤਾਵੇਜੀ ਮੂਵੀਜ਼ ਆ, ਉਹਨਾਂ ਦਾ ਬੜਾ ਅਹਿਮ ਰੋਲ ਰਹਿੰਦਾ ਆ। ਸੋ ਅੱਜ ਦੇ ਦਿਨ ਜਦੋਂ 6 ਜੂਨ ਨੂੰ ਆਪਾਂ ਸ਼ਹੀਦੀ ਦੇ ਉਹ ਦਿਨ ਉਹਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਕੌਮ ਦੇ ਲਈ, ਸਿੱਖੀ ਦੇ ਲਈ ਆਪਣੀਆਂ ਜਾਨਾਂ ਨਿਛਾਵਰ ਕੇ ਦਿੱਤੀਆਂ, ਹੱਸ-ਹੱਸ ਕੇ ਸ਼ਹੀਦੀਆਂ ਜਿਹੜੀਆਂ ਉਹ ਪਾਈਆਂ। ਤੇ ਅਜਿਹੀਆਂ ਮੂਵੀਜ਼ ਦਾ ਕੌਮ ਦੇ ਵਿੱਚ ਉਸਨੂੰ ਜਗਾ ਕੇ ਰੱਖਣ ਦਾ ਬੜਾ ਅਹਿਮ ਯੋਗਦਾਨ, ਅਹਿਮ ਰੋਲ ਜਿਹੜਾ ਉਹ ਰਹਿੰਦਾ ਆ। ਸੋ ਅਸੀਂ ਸ਼ਮਸ਼ੇਰ ਸਿੰਘ ਜੀ, ਤੁਹਾਡੀ ਟੀਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਜੁੜੇ, ਇਸ ਦੇ ਬਾਰੇ ਜਾਣਕਾਰੀ ਦਿੱਤੀਆਂ। ਤੇ ਇੱਦਾਂ ਦੇ ਕੰਮ, ਕੌਮ ਦੇ ਪ੍ਰਤੀ, ਕੌਮ ਨੂੰ ਜਗਾਉਣ ਵਾਲੇ ਕੰਮ ਇੱਦਾਂ ਦੇ ਕਰਦੇ ਰਹੋ, ਡਟ ਕੇ ਕਰਦੇ ਰਹੋ। ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ। ਅਸਲੀ ਗੱਲ ਹੈ, ਸਾਡੀ ਤਾਂ ਸਮਰੱਥਾ ਹੈ ਨਹੀਂ ਗੀ ਕੁਛ ਕਰਨ ਦੀ। ਤਾਂ ਅਸੀਂ ਤਾਂ ਸਾਰੇ ਸ਼ੁਕਰਗੁਜ਼ਾਰ ਹਾਂ, ਗੁਰੂ ਸਾਹਿਬ ਨੇ ਸਾਨੂੰ ਲਾਇਕ ਸਮਝਿਆ ਸੇਵਾ ਲੈਣ ਵਾਸਤੇ। ਤਾਂ ਸਾਨੂੰ ਪੰਥ ਦੇ ਨਾਲ ਜੋੜੀ ਰੱਖਣ, ਤਾਂ ਸੇਵਾ ਲੈਂਦੇ ਰਹਿਣ। ਤਾਂ ਬਸ ਇੰਨੀਆਂ ਕੀ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੋ ਪ੍ਰਵੀਨ ਸ਼ਰਮਾ ਜੀ, ਆਪਣਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਇੱਥੇ ਹੀ ਹੁਣ ਸਮਾਪਤ ਆ। ਸੋ ਉਸ ਤੋਂ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ ਸ਼ਮਸ਼ੇਰ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਆਪਾਂ ਨੂੰ ਜਿਹੜੀ ਦਸਤਾਵੇਜੀ ਮੂਵੀ ਬੈਟਲ ਆਫ ਅੰਮ੍ਰਿਤਸਰ ਬਾਰੇ ਜਾਣਕਾਰੀ ਦਿੱਤੀ ਆ। ਤੁਸੀਂ ਜਾ ਕੇ ਟ੍ਰੇਲਰ ਦੇਖੋ। ਜੇ ਤਾਂ ਤੁਸੀਂ ਆਊਟ ਆਫ ਇੰਡੀਆ ਹੈਗੇ ਆ, ਤੁਸੀਂ ਤਾਂ YouTube ਤੇ ਜਾ ਕੇ ਬੈਟਲ ਆਫ ਅੰਮ੍ਰਿਤਸਰ ਸਰਚ ਕਰੋ ਤੇ ਜਾ ਕੇ ਟ੍ਰੇਲਰ ਦੇਖੋ। ਤੇ ਬਾਕੀ ਆਪਣੇ ਨਜ਼ਦੀਕੀ ਗੁਰੂ ਘਰ ਵਾਲਿਆਂ ਨੂੰ ਆਖੋ ਵੀ ਭਾਈ ਤੁਸੀਂ ਵੀ ਇਹਦੀ ਸਕਰੀਨਿੰਗ ਕਰਾਓ, ਕਿਉਂਕਿ ਇਹ ਵੀ ਕਈ ਥਾਵਾਂ ਦੇ ਉੱਤੇ ਦੇਖਿਆ ਗਿਆ, ਮੈਨੂੰ ਪਤਾ ਲੱਗਾ ਵੀ ਕਈ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਕਰਕੇ ਸਾਰੇ ਜਾਣੇ ਅੱਜ ਇੱਥੇ ਆਪਾਂ ਬਾਹਰ ਵੀ ਹੈਗੇ ਆ, ਉਹਨਾਂ ਦਾ ਨਾਮ ਤੱਕ ਵੀ ਨਹੀਂ ਲਿਆ ਜਾਂਦਾ। ਸੋ ਉਹਨਾਂ ਦੇ ਉੱਤੇ ਦਬਾਅ ਵੀ ਪਾਓ, ਉਹਨਾਂ ਨੂੰ ਕਹੋ ਵੀ ਭਾਈ ਇੱਦਾਂ ਦੀਆਂ ਮੂਵੀਜ਼, ਇੱਦਾਂ ਦੇ ਇਤਿਹਾਸ ਦੇ ਨਾਲ ਜੋੜੋ ਵੀ। ਤੇ ਜ਼ਰੂਰ ਜਿਹੜਾ ਆ ਆਪਾਂ ਵੱਧ ਤੋਂ ਵੱਧ ਇਸ ਨੂੰ ਵਾਚ ਕਰੀ, ਖੁਦ ਵੀ ਦੇਖਾਂਗੇ ਤੇ ਆਪਾਂ ਤੁਹਾਨੂੰ ਫਿਰ ਦੱਸਾਂਗੇ ਵੀ। ਤੇ ਹੁਣ ਲਈਏ ਜੀ ਇਜਾਜ਼ਤ ਪ੍ਰਵੀਨ ਜੀ ਵੀ। ਬਿਲਕੁਲ ਜੀ। ਤੇ ਅਗਲਾ ਪ੍ਰੋਗਰਾਮ ਦੇਸੋਂ ਪ੍ਰਦੇਸ਼ ਲੈ ਕੇ ਬਲਵਿੰਦਰ ਕੌਰ ਜੀ ਜਿਹੜੇ ਉਹ ਹਾਜ਼ਰ ਹੋਣਗੇ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।